ਜੇ ਬਾਬਾ ਸੁਖਦੇਵ ਸਿੰਘ ਭੁੱਚੋਵਾਲਾ ਗਲਤ ਆ ਤਾਂ ਫਿਰ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦੇ ਸਕੱਤਰ ਰਹੇ ਨੇ ਗਰੇਵਾਲ ਸਾਹਿਬ, ਉਹ ਵੀ ਜਾ ਕੇ ਸਮਰਥਨ ਕਰ ਰਹੇ। ਉਹ ਤੇ ਕਹਿ ਰਹੇ ਨੇ ਕਿ ਬਾਬਾ ਜੀ ਦਾ ਕੰਮ ਹੀ ਬਹੁਤ ਵਧੀਆ ਆ। ਜੇ ਕੰਮ ਬੜਾ ਵਧੀਆ ਹੈ ਤੇ ਫਿਰ ਕੁਰਸੀਆਂ ਲਾ ਲੈਣ ਹਰ ਥਾਂ ਤੇ। SGPC ਕੋਲ ਕਿੰਨੇ ਗੁਰਦੁਆਰੇ ਨੇ, ਉੱਥੇ ਫਿਰ ਕੁਰਸੀਆਂ ਲਾ ਲੈਣ। ਠੀਕ ਹੈ, ਉਦਾਂ ਤੇ ਇਹੋ ਹੀ ਬੰਦਿਆਂ ਨੇ, ਇਹੋ ਹੀ ਗਰੇਵਾਲ ਨੇ ਜਦੋਂ ਕੁਰਸੀਆਂ ਦਾ ਵਿਰੋਧ ਕੀਤਾ ਗਿਆ, ਕੁਝ ਸੰਸਥਾਵਾਂ ਵੱਲੋਂ ਕੁਰਸੀਆਂ ਨੂੰ ਬਿਲਕੁਲ ਨਕਾਰ ਦਿੱਤਾ ਗਿਆ ਤੇ ਇਹਨਾਂ ਨੇ ਸਮਰਥਨ ਦਿੱਤਾ। ਬੱਚਿਆਂ ਦੇ ਸ਼ੋਸ਼ਣ ਨਾਨਕਸਰ ਵਾਲਿਆਂ ਨੇ ਕੀਤੇ, ਜਨਾਨੀਆਂ ਦੇ ਰੇਪ, ਠੀਕ ਹੈ, ਨਾਨਕਸਰ ਦੇ ਪਰਚੇ ਦਰਜ ਹੋਏ ਨੇ। ਮੈਂ ਪਰਚਿਆਂ ਦੇ ਹਿਸਾਬ ਨਾਲ ਗੱਲ ਕਰ ਰਿਹਾ, ਪਰਚੇ ਦਰਜ ਇਹਨਾਂ ਤੇ ਨਾਨਕਸਰੀਆਂ ਤੇ ਹੋਏ ਆ, ਇਹਨਾਂ ਦੇ ਬੰਦਿਆਂ ਤੇ ਅੱਜ ਵੀ ਜੇਲ੍ਹ ਦੇ ਅੰਦਰ ਆ। ਠੀਕ ਹੈ, ਉਹ ਹੋਏ ਉਦੋਂ ਅਕਾਲ ਤਖਤ ਸਾਹਿਬ ਦਾ ਕੋਈ ਰਿਐਕਸ਼ਨ, ਇਹਨਾਂ ਇਹ ਜਿਹੜੇ ਅੱਜ ਗਰੇਵਾਲ ਵਰਗੇ ਬੋਲਦੇ ਫਿਰਦੇ ਨੇ, ਇਹਨਾਂ ਨੇ ਉਦੋਂ ਕੋਈ ਉਹਦੇ ਤੇ ਗੱਲ ਨਹੀਂ ਕੀਤੀ। ਠੀਕ ਹੈ, ਕਬਜ਼ਿਆਂ ਤੋਂ ਲੈ ਕੇ ਚੋਰੀਆਂ ਤੋਂ ਲੈ ਕੇ ਵੱਡੇ ਵੱਡੇ ਕਾਂਡ ਜਿਹੜੇ ਨੇ ਉਹ ਅੱਜ ਦੀ ਡੇਟ 'ਚ ਨਾਨਕਸਰੀਆਂ ਦੇ ਹਿੱਸੇ ਆਏ ਨੇ। ਇਹਨੇ ਕਿਹਾ ਕਿ ਮਹਾਰਾਜ ਦੀ ਹਜ਼ੂਰੀ ਜਿੱਥੇ ਹੁੰਦੀ ਹੈ ਉਹਦੇ ਨਾਲ ਕੀਰਤਨੀ ਸਿੰਘਾਂ ਦਾ ਆਸਣ ਲੱਗਾ ਹੁੰਦਾ ਤੇ ਉਹਦੇ ਤੋਂ ਥੱਲੇ ਮੇਰਾ ਆਸਣ ਹੁੰਦਾ। ਔਰ ਕੀਰਤਨੀਏ, ਮੈਂ ਹੁਣ ਵੀਡੀਓ ਇੱਕ ਦੇਖੀ ਹੈ ਕਿ ਕੀਰਤਨੀਏ ਜਿਹੜੇ ਉਹ ਥੱਲੇ ਕੀਰਤਨ ਕਰ ਰਹੇ ਆ ਤੇ ਇਹ ਲਾਗੇ ਕੁਰਸੀ ਢਾ ਕੇ ਬੈਠਾ। ਵਿਰੋਧ ਕੌਣ ਕਰ ਰਹੇ ਆ? ਲੋਕ ਵਿਰੋਧ ਕਰ ਰਹੇ ਆ। ਲੋਕਾਂ ਦੇ ਤੁਸੀਂ ਮੈਸੇਜ ਦੇਖ ਰਹੇ ਹੋ, ਕਮੈਂਟ ਦੇਖ ਰਹੇ ਹੋ, ਵੀਡੀਓ ਪਾ ਰਹੇ ਲੋਕ। ਕੁਝ ਕੁ ਜਥੇਬੰਦੀਆਂ ਉੱਠੀਆਂ, ਉਹਨਾਂ ਨੇ ਵਿਰੋਧ ਕੀਤਾ। ਜਿਹੜੇ ਸਭ ਤੋਂ ਵੱਧ ਸਿੱਖ ਕੌਮ ਦੇ ਨਾਂ ਤੇ ਪੈਸਾ ਇਕੱਠਾ ਕਰਨ ਵਾਲੇ, ਲੁੱਟਣ ਵਾਲੇ ਪ੍ਰਚਾਰਕ ਜਿਹੜੇ ਇਹ ਸਾਧ ਲਾਣਾ, ਉਹ ਅੱਜ ਕਿਉਂ ਨਹੀਂ ਬੋਲਦਾ ਬਈ? ਉਹ ਤੇ ਕਈ ਤੇ ਉਹਦੇ ਹੱਕ 'ਚ ਨੇ। ਪਹਿਲਾ ਨੰਬਰ ਭੁੱਚੋਵਾਲਾ ਐਡਾ ਤਗੜਾ ਕਿਹੜਾ ਮਹਾਨ ਕੋਈ ਮਹਾਂਪੁਰਖ ਹੋ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹਦੇ ਵਾਸਤੇ ਕੋਈ ਵੱਖਰਾ ਫਰਮਾਨ ਚਾਹੀਦਾ? ਜਦੋਂ ਅਕਾਲ ਤਖਤ ਸਾਹਿਬ ਨੇ ਇੰਨੇ ਸਾਲ ਪਹਿਲਾਂ ਹੀ ਕਹਿਤਾ ਕਿ ਕੁਰਸੀਆਂ ਨਹੀਂ ਲਾਉਣੀਆਂ, ਕੁਰਸੀਆਂ ਤੇ ਪਾਬੰਦੀ ਹੈ, ਤੇ ਇਹਦੇ ਵਾਸਤੇ ਕੋਈ ਵੱਖਰਾ ਚਾਹੀਦਾ? ਕਿ ਭਈਏ ਕੁੱਟਣ ਨਾਲੋਂ ਚੰਗਾ ਆਪਣੇ ਜਿਹੜੇ ਪ੍ਰਚਾਰਕ ਇਹਨਾਂ ਦਾ ਫੈਂਟਾ ਲਾ ਲਓ, ਇਹਨਾਂ ਨੂੰ ਸੁਧਾਰ ਲਓ, ਕਿਉਂਕਿ ਗੁਨਾਹ ਤੇ ਇਹੋ ਹੀ ਕਰਦੇ ਨੇ, ਗਲਤੀਆਂ ਤੇ ਸਭ ਤੋਂ ਵੱਡੀ ਇਹੋ ਹੀ ਕਰਦੇ ਨੇ। ਮੈਂ ਲਿਸਟਾਂ ਦਿੰਨਾ, ਮੈਂ ਸਾਧਾਂ ਦੀਆਂ ਲਿਸਟਾਂ ਦਿੰਨਾ, ਮੈਂ ਸਾਧਾਂ ਦੀਆਂ ਕਰਤੂਤਾਂ ਦੱਸਦਾ, ਵਿਦ ਪ੍ਰੂਫ ਦੱਸਦਾ। ਲਿਆਓ, ਜਿਹੜੇ ਜਥੇਦਾਰ ਦੇ ਵਿੱਚ ਹਿੰਮਤ ਹੈ ਦੱਸੇ, ਕਾਰਵਾਈ ਕਰਕੇ ਦਿਖਾਏ। ਠੀਕ ਹੈ, ਮੈਂ ਖੁੱਲਾ ਚੈਲੰਜ ਕਰਦਾ। ਫਿਲਹਾਲ ਦੀ ਘੜੀ ਤੇ ਸਾਡੀ ਕੌਮ ਕੋਲ ਕੋਈ ਜਥੇਦਾਰ ਹੀ ਨਹੀਂ ਹੈਗਾ ਜਿਹੜਾ ਕੋਈ ਇਹਨਾਂ ਤੇ ਠੋਕ ਕੇ ਐਕਸ਼ਨ ਲੈ ਸਕੇ। ਅਗਲੀ ਗੱਲ ਕੀ ਆਉਂਦੀ ਹੈ, ਜਥੇਦਾਰ ਕਿਉਂ ਨਹੀਂ ਕਰ ਰਹੇ, ਕਰਨਾ ਕਿਉਂ ਨਹੀਂ ਚਾਹੁੰਦੇ? ਇੱਕ ਤੇ ਪੋਲੀਟੀਕਲ ਪਾਵਰ, ਦੂਜੀ ਗੱਲ ਉਹਨੇ ਜਿਹੜੀ ਪਹਿਲਾਂ ਹੀ ਕਰ ਦਿੱਤੀ ਭੁੱਚੋਵਾਲੇ ਸਾਧ ਨੇ ਕਿ ਮੈਂ ਤੇ ਜਥੇਦਾਰਾਂ ਦੇ ਹੱਕ 'ਚ ਹਾਂ। ਇਹ ਕਰਦੇ ਚੁਪਹਿਰਾ ਬਿਜ਼ਨਸ, ਸੰਪਟ ਪਾਠ ਬਿਜ਼ਨਸ, ਇਹਨਾਂ ਦਾ ਬਿਜ਼ਨਸ ਆ। ਜਿਹੜਾ ਬਾਣੀ ਪੜ੍ਹ ਰਿਹਾ, ਬਾਣੀ ਨਾਲ ਜੁੜ ਰਿਹਾ, ਉਹ ਇੱਕ ਲਹਿਦਾ ਗੱਲ ਆ, ਇਹਨਾਂ ਦੇ ਵਾਸਤੇ ਉਹ ਇੱਕ ਬਿਜ਼ਨਸ ਆ। ਪਿਛਲੇ ਕੁਝ ਦਿਨਾਂ ਤੋਂ ਸੁਖਦੇਵ ਸਿੰਘ ਭੁੱਚੋਵਾਲੇ ਬਾਬੇ ਦਾ ਜਿਹੜਾ ਵਿਵਾਦ ਹੈ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ। ਤਾਂ ਇਸੇ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੁਰਸੀ ਲਗਾ ਕੇ ਬੈਠਣ ਤੋਂ ਬਾਅਦ ਸੰਗਤਾਂ ਦੇ ਵੱਲੋਂ ਇਤਰਾਜ਼ ਪਾਏ ਗਏ ਤੇ ਖਾਸ ਤੌਰ ਤੇ ਇੱਕ ਵੱਡਾ ਸ਼ਿਕਵਾ ਇਹ ਵੀ ਰਿਹਾ ਕਿ ਜਿਹੜੀਆਂ ਸੰਪਰਦਾਵਾਂ ਦਾ ਜਾਂ ਜਿਹੜੀਆਂ ਧਿਰਾਂ ਦਾ ਇਸ ਸਬੰਧ ਵਿੱਚ ਵਿਰੋਧ ਹੋਣਾ ਚਾਹੀਦਾ ਸੀ, ਪਰ ਉਹਨਾਂ ਦਾ ਵਿਰੋਧ ਦੇਖਣ ਨੂੰ ਨਜ਼ਰ ਨਹੀਂ ਆਇਆ। ਸਾਡੇ ਨਾਲ ਹਰਮਨ ਸਿੰਘ ਬਾਜਵਾ ਗੱਲਬਾਤ ਕਰਦੇ ਹਾਂ। ਲਗਾਤਾਰ ਇਹਨਾਂ ਬਾਬਿਆਂ ਦੇ ਮਸਲਿਆਂ ਦੇ ਉੱਪਰ ਬੋਲਦੇ ਨੇ। ਬਈ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਵੇਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਰਾਬਰ ਤੇ ਕੁਰਸੀ ਲਗਾਈ ਬਾਬਾ ਸੁਖਦੇਵ ਸਿੰਘ ਨੇ, ਤੇ ਉਸ ਤੋਂ ਬਾਅਦ ਜਿਵੇਂ ਹੀ ਕੁਝ ਨਿਹੰਗ ਸਿੰਘਾਂ ਦੇ ਵੱਲੋਂ, ਸੰਪਰਦਾਵਾਂ ਦੇ ਵੱਲੋਂ ਵਿਰੋਧ ਹੋਇਆ ਤਾਂ ਲਗਾਤਾਰ ਉਹਨਾਂ ਦੀਆਂ ਵੀਡੀਓ ਆ ਰਹੀਆਂ ਨੇ। ਇਸੇ ਦੇ ਸੰਬੰਧ ਵਿੱਚ ਉਹਨਾਂ ਦੇ ਵੱਲੋਂ ਰਿਪਲਾਈ ਦਿੱਤਾ ਜਾ ਰਿਹਾ, ਬਹੁਤ ਸਾਰੇ ਅਦਾਰਿਆਂ ਨੂੰ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਹੜੇ ਰਿਪਲਾਈ ਇੰਟਰਵਿਊਜ਼ ਦੇ ਵਿੱਚ ਸੁਖਦੇਵ ਸਿੰਘ ਭੁੱਚੋਵਾਲੇ ਬਾਬੇ ਵੱਲੋਂ ਦਿੱਤੇ ਜਾ ਰਹੇ ਨੇ, ਕੀ ਲੱਗਦਾ ਕਿ ਉਹਨਾਂ ਜਵਾਬਾਂ ਤੋਂ ਤੁਸੀਂ ਸੰਤੁਸ਼ਟ ਹੋ ਕਿ ਬਾਬਾ ਜੀ ਆਪਣੀ ਜਗ੍ਹਾ ਠੀਕ ਆ? ਨਹੀਂ, ਦੇਖੋ ਅਸੀਂ ਤੇ ਬਿਲਕੁਲ ਸੰਤੁਸ਼ਟ ਹੈ ਹੀ ਨਹੀਂ ਗੇ ਉਹਦੇ ਨਾਲ, ਕਿਉਂਕਿ ਇੱਕ ਤੇ ਇੰਟਰਵਿਊ ਤੁਸੀਂ ਧਿਆਨ ਨਾਲ ਦੇਖੋ, ਜਿੰਨੀਆਂ ਇੰਟਰਵਿਊ ਇਹਨਾਂ ਨੇ ਦਿੱਤੀਆਂ ਉਸ ਬਾਬੇ ਨੇ, ਨਾਨਕਸਰ ਦੇ ਭੁੱਚੋਵਾਲੇ ਸੁਖਦੇਵ ਸਿੰਘ ਨੇ, ਨਾਲ ਉਹਦੇ ਜਿਹੜੇ ਸੰਗੀ ਸਾਥੀ ਹੋਰ ਬਾਬੇ ਨੇ ਨਾਨਕਸਰ ਦੇ, ਜਿਨ੍ਹਾਂ ਨੇ ਇੰਟਰਵਿਊ ਦਿੱਤੀਆਂ ਨੇ, ਉਹਨਾਂ ਦੀਆਂ ਗੱਲਾਂ ਤੋਂ ਇਹ ਪਤਾ ਲੱਗ ਗਿਆ ਕਿ ਉੱਥੇ ਇਕੱਲੀ ਇਹ ਨਹੀਂ ਮਰਿਆਦਾ ਦੀ ਉਲੰਘਣਾ, ਹੋਰ ਬਹੁਤ ਜ਼ਿਆਦਾ ਹੋ ਰਹੀਆਂ ਨੇ, ਬਹੁਤ ਜ਼ਿਆਦਾ ਹੋਰ ਚੀਜ਼ਾਂ। ਤੁਸੀਂ ਪਿਛਲੇ ਦਿਨੀ ਇੱਕ ਬਹੁਤ ਵੱਡੇ ਨਾਮੀ ਚੈਨਲ ਪਟਿਆਲੇ ਤੋਂ ਉਹਨਾਂ ਨੇ ਇੰਟਰਵਿਊ ਕੀਤੀ, ਠੀਕ ਹੈ, ਉਹਦੇ ਵਿੱਚੋਂ ਵੀ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ। ਹੁਣ ਇਦਾਂ ਕੁਦਰਤ ਵੱਲੋਂ ਹੋ ਰਿਹਾ ਜੋ ਮੈਨੂੰ ਲੱਗ ਰਿਹਾ। ਇਦਾਂ ਦੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਹੋਰ ਭੁੱਚੋਵਾਲੇ ਬਾਬੇ ਦੀਆਂ ਨਿਕਲ ਕੇ ਸਾਹਮਣੇ? ਜਿਵੇਂ ਕਿ ਜਾਤ ਪਾਤ ਦੀ ਗੱਲ ਕਰ ਲਈਏ, ਜੇ ਜਾਤ ਪਾਤ ਦੀ ਆਪਾਂ ਗੱਲ ਕਰਦੇ ਹਾਂ ਤੇ ਸਿੱਖੀ ਦਾ ਜਿਹੜਾ ਸ਼ੁਰੂਆਤ ਹੀ ਜਾਤ ਪਾਤ ਤੋਂ ਹੁੰਦੀ ਹੈ ਨਾ, ਜਾਤ ਪਾਤ ਦਾ ਵਿਤਕਰਾ ਨਹੀਂ ਕਰਨਾ। ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਧ ਮੰਨਦੇ ਆ, ਹਰ ਗੱਲ ਤੇ ਗੁਰੂ ਨਾਨਕ ਸਾਹਿਬ ਦੀ ਕਹਿੰਦੇ ਜੀ, ਗੁਰੂ ਨਾਨਕ ਸਾਹਿਬ ਜੀ ਦੀਆਂ ਕੋਈ ਵੀ ਗੱਲਬਾਤ ਸੁਣਾਉਂਦੇ ਹਨ, ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਪੈਸਾ ਇਕੱਠਾ ਕਰਦੇ ਆ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਸਭ ਤੋਂ ਵੱਧ ਜਾਤ ਪਾਤ ਦਾ ਵਿਰੋਧ ਕੀਤਾ, ਸ਼ੁਰੂ ਹੀ ਉਹਨਾਂ ਨੇ ਕੀਤਾ। ਠੀਕ ਹੈ, ਫਿਰ ਇਹਦਾ ਮਤਲਬ ਉਹਨਾਂ ਨੂੰ ਹੀ ਨਹੀਂ ਮੰਨਦੇ।
ਜੇ ਉਹਨਾਂ ਨੂੰ ਨਹੀਂ ਮੰਨਦੇ ਤੇ ਅੱਜ ਕਿੱਥੋਂ ਸਿੱਖੀ ਸਿਧਾਂਤਾਂ ਨੂੰ ਮੰਨ ਲੈਣਗੇ। ਜੇ ਬਾਬਾ ਸੁਖਦੇਵ ਸਿੰਘ ਭੁੱਚੋਵਾਲਾ ਗਲਤ ਆ ਤਾਂ ਫਿਰ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦੇ ਸਕੱਤਰ ਆਏ ਨੇ ਗਰੇਵਾਲ ਸਾਹਿਬ, ਉਹ ਵੀ ਜਾ ਕੇ ਸਮਰਥਨ ਕਰ ਰਿਹਾ, ਉਹ ਤੇ ਕਹਿ ਰਹੇ ਨੇ ਕਿ ਬਾਬਾ ਜੀ ਦਾ ਕੰਮ ਹੀ ਬਹੁਤ ਵਧੀਆ ਆ। ਦੇਖੋ ਜੇ ਕੰਮ ਬੜਾ ਵਧੀਆ ਹੈ ਤੇ ਫਿਰ ਕੁਰਸੀਆਂ ਲਾ ਲੈਣ ਹਰ ਥਾਂ ਤੇ। ਐਸਜੀਪੀਸੀ ਕੋਲ ਕਿੰਨੇ ਗੁਰਦੁਆਰੇ ਨੇ, ਉੱਥੇ ਫਿਰ ਕੁਰਸੀਆਂ ਲਾ ਲੈਣ। ਠੀਕ ਹੈ, ਉੱਦਾਂ ਤੇ ਇਹੋ ਹੀ ਬੰਦਿਆਂ ਨੇ, ਇਹੋ ਹੀ ਗਰੇਵਾਲ ਨੇ ਜਦੋਂ ਕੁਰਸੀਆਂ ਦਾ ਵਿਰੋਧ ਕੀਤਾ ਗਿਆ, ਕੁਝ ਸੰਸਥਾਵਾਂ ਵੱਲੋਂ ਕੁਰਸੀਆਂ ਨੂੰ ਬਿਲਕੁਲ ਨਕਾਰ ਦਿੱਤਾ ਗਿਆ ਤੇ ਇਹਨਾਂ ਨੇ ਸਮਰਥਨ ਦਿੱਤਾ ਕਿ ਜਿਹੜੇ ਮਰੀਜ਼ ਨੇ, ਜਿਹੜੇ ਬਜ਼ੁਰਗ ਨੇ, ਉਹ ਕਿੱਥੇ ਬਹਿਣ, ਕੁਰਸੀਆਂ ਲਾਉਣੀਆਂ ਚਾਹੀਦੀਆਂ ਨੇ। ਇਹੋ ਜਿਹੇ ਇਹਨਾਂ ਨੇ ਤਾਂ ਸਮਰਥਨ ਵੀ ਦਿੱਤੇ ਨੇ। ਠੀਕ ਹੈ, ਨਾਲੇ ਇਹਨਾਂ ਦੇ ਵਿੱਚ ਐਡੀ ਹਿੰਮਤ ਨਹੀਂ ਹੈਗੀ। ਤੁਸੀਂ ਜੇ ਕਹੋ ਐਸਜੀਪੀਸੀ ਜਾਂ ਕੋਈ ਜਥੇਦਾਰ ਇਹਨਾਂ ਸਾਧਾਂ ਦੇ ਖਿਲਾਫ, ਨਾਨਕਸਰੀਆਂ ਦੇ ਖਿਲਾਫ ਬੋਲੇ, ਇਹਨਾਂ 'ਚ ਇੰਨੀ ਹਿੰਮਤ ਨਹੀਂ ਹੈਗੀ। ਤੁਸੀਂ ਪਿਛਲੇ ਦਿਨ ਹੀ ਦੇਖੋ ਕਿੱਡੇ ਕਿੱਡੇ ਵੱਡੇ ਕਾਂਡ ਕੀਤੇ ਆ, ਬੱਚਿਆਂ ਦੇ ਸ਼ੋਸ਼ਣ ਨਾਨਕਸਰ ਵਾਲਿਆਂ ਨੇ ਕੀਤੇ, ਜਨਾਨੀਆਂ ਦੇ ਰੇਪ। ਠੀਕ ਹੈ, ਨਾਨਕਸਰ ਦੇ ਪਰਚੇ ਦਰਜ ਹੋਏ ਨੇ, ਮੈਂ ਪਰਚਿਆਂ ਦੇ ਹਿਸਾਬ ਨਾਲ ਗੱਲ ਕਰ ਰਿਹਾ। ਪਰਚੇ ਦਰਜ ਇਹਨਾਂ ਤੇ ਨਾਨਕਸਰੀਆਂ ਤੇ ਹੋਏ ਆ, ਇਹਨਾਂ ਦੇ ਬੰਦਿਆਂ ਤੇ ਅੱਜ ਵੀ ਜੇਲ੍ਹ ਦੇ ਅੰਦਰ ਆ। ਠੀਕ ਹੈ, ਉਹ ਹੋਏ ਉਦੋਂ ਅਕਾਲ ਤਖਤ ਸਾਹਿਬ ਦਾ ਕੋਈ ਰਿਐਕਸ਼ਨ ਨਹੀਂ। ਇਹਨਾਂ ਇਹ ਜਿਹੜੇ ਅੱਜ ਗਰੇਵਾਲ ਵਰਗੇ ਬੋਲਦੇ ਫਿਰਦੇ ਨੇ, ਇਹਨਾਂ ਨੇ ਉਦੋਂ ਕੋਈ ਉਹਦੇ ਤੇ ਗੱਲ ਨਹੀਂ ਕੀਤੀ। ਠੀਕ ਹੈ, ਕਬਜ਼ਿਆਂ ਤੋਂ ਲੈ ਕੇ, ਚੋਰੀਆਂ ਤੋਂ ਲੈ ਕੇ, ਵੱਡੇ ਵੱਡੇ ਕਾਂਡ ਜਿਹੜੇ ਨੇ ਉਹ ਅੱਜ ਦੀ ਡੇਟ 'ਚ ਨਾਨਕਸਰੀਆਂ ਦੇ ਹਿੱਸੇ ਆਏ ਨੇ। ਮਤਲਬ ਤੁਸੀਂ ਇੱਥੋਂ ਤੱਕ ਲਾ ਲਓ ਕਿ ਨਾਨਕਸਰੀਏ ਨਾ ਇੱਕ ਸੰਪਟ ਪਾਠ ਕਰਦੇ ਹੁੰਦੇ ਆ, ਜਿਹਦੀ ਕੋਈ ਸ਼ਾਇਦ 50,000 ਲੱਖ ਰੁਪਏ ਦੇ ਕਰੀਬ ਭੇਟਾ ਲੈਂਦੇ ਆ, ਜੋ ਕਿ ਇਹਨਾਂ ਦਾ ਬਹੁਤ ਸੋਹਣਾ ਕਮਾਈ ਦਾ ਸਾਧਨ ਆ। ਉਹ ਕਿਉਂ ਕਰਦੇ ਆ ਕਿ ਤੁਹਾਡੇ ਦੁੱਖ ਕੱਟੇ ਜਾਣਗੇ, ਤੁਸੀਂ ਚੰਗੇ ਰਾਹ ਤੇ ਚੱਲ ਪੋਗੇ, ਇਹ ਗੱਲ ਹੁੰਦੀ ਹੈ ਨਾ। ਤੇ ਮੈਨੂੰ ਲੱਗਦਾ ਕਿ ਹੁਣ ਸਭ ਤੋਂ ਵੱਧ ਸੰਪਟ ਪਾਠ ਕਰਾਉਣ ਦੀ ਲੋੜ ਇਹਨਾਂ ਨੂੰ ਆਪਣੀ ਹੈ। ਠੀਕ ਹੈ, ਸਭ ਤੋਂ ਵੱਧ ਦੁੱਖ ਤੇ ਇਹਨਾਂ ਤੇ ਚੱਲ ਰਹੇ ਆ। ਤੁਸੀਂ ਇਹ ਦੇਖੋ 2025 ਦਾ ਸਾਲ ਜਿਹੜਾ ਹੈ ਨਾ, ਉਹ ਇਹਨਾਂ ਤੇ ਇੰਨਾ ਜ਼ਿਆਦਾ ਭਾਰੂ ਹੈ ਕਿ ਸਭ ਤੋਂ ਪਹਿਲਾਂ ਇਹ ਸੰਪਟ ਪਾਠ ਘੱਟੋ ਘੱਟ ਇਹਨਾਂ ਨੂੰ, ਤੇ ਜਿੱਦਾਂ ਲੋਕਾਂ ਦੇ ਨੇ 100 ਇਕੱਠੇ, 10 ਇਕੱਠੇ ਸੰਪਟ ਪਾਠ ਚੰਗੀ ਮੋਟੀ ਮਾਇਆ ਲੈਂਦੇ ਆ, ਤੇ ਇਹਨਾਂ ਨੂੰ ਚਾਹੀਦੇ ਆ ਪਹਿਲਾਂ ਆਪਣੇ ਹੁਣ ਸੰਪਟ ਪਾਠ ਕਰਾਉਣ। ਇਹ ਹੁਣ ਦੇਖਣ ਕਿੰਨੇ 100 ਪਾਠ ਰੱਖਣਾ ਕਿ ਜਿਹੜੇ ਇਹਨਾਂ ਦੇ ਦੁੱਖ ਕੱਟੇ ਜਾਣ। ਔਰ ਇਹ ਹਜੇ ਮੈਨੂੰ ਲੱਗਦਾ ਸ਼ੁਰੂਆਤ ਹੋਈ ਹੈ। ਠੀਕ ਹੈ, ਕਿਉਂਕਿ ਹਜੇ ਤਾਂ ਕੀ ਪਤਾ ਕਿੰਨਾ ਕੁਝ ਨਿਕਲ ਕੇ ਆਉਣਾ ਬਾਹਰ। ਬਾਅਦ ਵਿੱਚ ਸਮੁੱਚੇ ਨਾਨਕਸਰੀਆਂ ਨੂੰ ਟਾਰਗੇਟ ਕਿਉਂ ਕਰਦੇ ਹੋ? ਕੋਈ ਵੀ ਕਮਿਊਨਿਟੀ ਆ ਜਾਂ ਕੋਈ ਵੀ ਜਥੇਬੰਦੀ, ਉਹਦੇ ਵਿੱਚ ਸਾਰੇ ਬੰਦੇ ਤੇ ਗਲਤ ਨਹੀਂ ਹੋ ਸਕਦੇ? ਨਹੀਂ, ਕਦੇ ਇਹ ਗੱਲ ਨਹੀਂ ਕੀਤੀ ਕਿ ਸਾਰੇ ਬੰਦੇ ਗਲਤ ਨੇ। ਬਾਬਾ ਨੰਦ ਸਿੰਘ ਜੀ ਹੁਣਾਂ ਦੀ ਜੋ ਸੋਚ ਸੀਗੀ, ਜੇ ਉਸ ਹਿਸਾਬ ਨਾਲ ਇਹ ਚੱਲਦੇ ਤੇ ਕਦੇ ਵੀ ਉੱਥੇ ਬੱਚਿਆਂ ਦੇ ਸ਼ੋਸ਼ਣ ਨਾ ਹੁੰਦੇ, ਬੀਬੀਆਂ ਤੇ ਰੇਪ ਨਾ ਹੁੰਦੇ। ਠੀਕ ਹੈ, ਅੱਜ ਜੋ ਇਹ ਕੁਰਸੀ ਲਾਉਣ ਵਾਲਾ ਜਿਹੜਾ, ਦੇਖੋ ਉਦਾਹਰਨਾਂ ਦਿੱਤੀਆਂ ਜਾਂਦੀਆਂ ਬਾਬਾ ਨੰਦ ਸਿੰਘ ਜੀ ਦੀਆਂ, ਗੁਰੂ ਗ੍ਰੰਥ ਸਾਹਿਬ ਦੀ ਜੀ ਜਦੋਂ ਸਤਿਕਾਰ ਦੀ ਗੱਲ ਆਉਂਦੀ ਹੈ ਨਾ, ਤੇ ਉਦਾਹਰਨ ਦਿੰਦੇ ਲੋਕ ਕਿ ਬਾਬਾ ਨੰਦ ਸਿੰਘ ਜੀ ਨੇ ਬੜਾ ਸਤਿਕਾਰ ਦਿੱਤਾ ਜੀ, ਉਹਨਾਂ ਤੋਂ ਕੁਝ ਸਿੱਖੋ। ਤੇ ਅੱਜ ਇਹ ਕਿਹੜੀਆਂ ਉਦਾਹਰਨਾਂ ਦੇ ਰਹੇ ਆ? ਇਹਨਾਂ ਦੇ ਹਿਸਾਬ ਨਾਲ ਤੇ ਫਿਰ ਕੁਰਸੀਆਂ ਜਾਇਜ਼ ਨੇ। ਠੀਕ ਹੈ, ਔਰ ਕੁਰਸੀ ਠੀਕ ਆ, ਇੱਕ ਚੀਜ਼ ਆਪਾਂ ਮੰਨਦੇ ਆ ਕਿ ਬੰਦਾ ਬਜ਼ੁਰਗ ਹੋ ਗਿਆ, ਬੈਠਾ ਨਹੀਂ ਜਾਂਦਾ, ਪਿੱਛੇ ਠੀਕ ਹੈ ਕਈਆਂ ਨੇ ਦਰਬਾਰ ਤੋਂ ਬਾਹਰ ਕੁਰਸੀਆਂ ਲਾਤੀਆਂ, ਪਿੱਛੇ ਕਰ ਦਿੱਤੀਆਂ, ਠੀਕ ਹੈ ਲਾ ਦਿਓ, ਬੜੀ ਤਕੜੀ ਉਹਨਾਂ ਦੀ ਮਜਬੂਰੀ ਹੋ ਗਈ। ਇਹਦੀ ਵੀ ਮੰਨ ਲੈਂਦੇ ਹਾਂ ਬੜੀ ਵੱਡੀ ਮਜਬੂਰੀ ਹੈ, ਇਹਦੇ ਹੱਡ ਪੈਰ ਨਹੀਂ ਚੱਲਦੇ, ਗੋਡੇ ਨਹੀਂ ਚੱਲਦੇ, ਸਿਹਤ ਸੁਖਣਾ ਵਾਵਾ ਤਗੜੀ ਹੈ, ਤੇ ਮਹਾਰਾਜ ਦੀ ਹਜ਼ੂਰੀ ਤੇ ਬਿਲਕੁਲ ਬਰਾਬਰ ਬਹਿਣ ਦਾ ਮਤਲਬ ਕੀ ਹੈ? ਫਿਰ ਇਹਨੇ ਇੱਕ ਗੱਲ ਹੋਰ ਕਹੀ, ਮੈਂ ਅੱਜ ਹੀ ਥੋੜੀ ਦੇਰ ਪਹਿਲਾਂ ਇੱਕ ਮੇਰੇ ਕਲਿੱਪ ਸਾਹਮਣੇ ਆਇਆ ਜਿਹਦੇ 'ਚ ਇਹਨੇ ਕਿਹਾ ਕਿ ਮਹਾਰਾਜ ਦੀ ਹਜ਼ੂਰੀ ਜਿੱਥੇ ਹੁੰਦੀ ਹੈ ਉਹਦੇ ਨਾਲ ਕੀਰਤਨੀ ਸਿੰਘਾਂ ਦਾ ਆਸਣ ਲੱਗਾ ਹੁੰਦਾ ਤੇ ਉਹਦੇ ਤੋਂ ਥੱਲੇ ਮੇਰਾ ਆਸਣ ਹੁੰਦਾ। ਔਰ ਕੀਰਤਨੀਆਂ, ਮੈਂ ਹੁਣ ਵੀਡੀਓ ਇੱਕ ਦੇਖੀ ਹੈ, ਤੁਸੀਂ ਚਲਾ ਦਿਓ, ਕਿ ਕੀਰਤਨੀਏ ਜਿਹੜੇ ਉਹ ਥੱਲੇ ਕੀਰਤਨ ਕਰ ਰਹੇ ਆ ਤੇ ਇਹ ਲਾਗੇ ਕੁਰਸੀ ਢਾ ਕੇ ਬੈਠਾ। ਠੀਕ ਹੈ, ਕੀਰਤਨੀਏ ਥੱਲੇ ਹੋ ਗਏ। ਇਹ ਜਿੰਨੀਆਂ ਗੱਲਾਂ ਇਹਨੇ ਕਹੀਆਂ ਨਾ ਆਪਣੀ ਇੰਟਰਵਿਊ ਦੇ ਵਿੱਚ, ਇਹ ਸਾਰੀਆਂ ਤੋਂ ਅਸਲ ਦੇ ਵਿੱਚ ਉਲਟੇ ਚੱਲਦੇ ਆ। ਜਿਹੜੇ ਆਗੂਆਂ ਨੇ ਬਾਬੇ ਦਾ ਪੱਖ ਪੂਰਿਆ ਤਾਂ ਉਹ ਕਹਿ ਰਹੇ ਨੇ ਬਾਬੇ ਦੇ 4 ਆਪਰੇਸ਼ਨ ਹੋਏ ਆ, ਜੇ ਉਹਦਾ 4 ਆਪਰੇਸ਼ਨ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਗੁਰੂ ਸਾਹਿਬ ਦੇ ਸੰਗਤ ਦੇ ਦਰਸ਼ਨ ਕਰਨ ਨੂੰ ਮਨ ਕਰਦਾ, ਤੇ ਇਹਦੇ ਤੇ ਇਤਰਾਜ਼ ਕੀ ਹੈ? ਦੇਖੋ, ਇਦਾਂ ਕਿਤੇ ਜਾ ਕੇ ਮੱਥਾ ਟੇਕ ਕੇ ਵਾਪਸ ਆ ਜਾਣਾ ਇਹ ਇੱਕ ਲਾਇਦਾ ਗੱਲ ਆ। ਆਪਰੇਸ਼ਨ ਹੋਏ ਆ, ਇਦਾਂ ਬਹੁਤ ਦੁਨੀਆ ਦੇ ਆਪਰੇਸ਼ਨ ਹੋਏ ਆ, ਬੜੇ ਜ਼ਿਆਦਾ ਬਾਬੇ ਇਸ ਟਾਈਮ ਵੀ ਹੈਗੇ ਨੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਆਪਰੇਸ਼ਨ ਹੋਏ, ਜਿਨ੍ਹਾਂ ਦੀ ਸਰੀਰਕ ਹਾਲਤ ਬਹੁਤ ਜ਼ਿਆਦਾ ਬੁਰੀ ਹੈ ਇਸ ਟਾਈਮ ਵੀ ਹੈਗੇ ਨੇ। ਕਈ ਨਿਹੰਗ ਜਥੇਬੰਦੀਆਂ ਦੇ ਵਿੱਚ ਹੈਗੇ ਆ। ਥੋੜ੍ਹੀ ਦੇਰ ਪਹਿਲਾਂ ਇੱਕ ਮੈਂ ਵੀਡੀਓ ਦੇਖ ਰਿਹਾ, ਉਹਨੇ ਕਾਫੀ ਲਿਸਟ ਦੱਸੀ ਆ ਕਿ ਉਹ ਜਿਹੜੇ ਵਧੀਆ ਪੰਥ ਦੇ ਵਿੱਚ ਚੰਗੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਕੋਲੋਂ ਨਹੀਂ ਬੈਠਾ ਜਾਂਦਾ, ਪਰ ਫਿਰ ਵੀ ਉਹਨਾਂ ਨੇ ਅਜੇ ਤੱਕ ਇਹ ਗਲਤੀ ਨਹੀਂ ਕੀਤੀ ਕਿ ਮਹਾਰਾਜ ਦੇ ਨਾਲ ਬਰਾਬਰ ਕੁਰਸੀ ਲਾ ਕੇ ਬੈਠਣ ਦੀ ਇਹ ਗਲਤੀ ਨਹੀਂ ਕੀਤੀ। ਹਾਂ, ਜੇ ਸਰੀਰਕ ਪ੍ਰੋਬਲਮ ਹੈ, ਠੀਕ ਹੈ, ਮਹਾਰਾਜ ਨੂੰ ਮੱਥਾ ਟੇਕ ਕੇ ਤੇ ਤੁਸੀਂ ਵਾਪਸ ਆ ਜਾਓ। ਇਹ ਸਾਰੀਆਂ ਚੀਜ਼ਾਂ ਆਪ ਦੱਸ ਰਿਹਾ ਕਿ ਇੱਦਾਂ ਕਾਊਂਟਰ ਦੇ ਅੱਗੇ ਰੱਖ ਕੇ ਆਵਾਜ਼ਾਂ ਰੱਖ ਲਓ, ਉਹਨੂੰ ਢੱਕ ਦਿਓ, ਬਸ ਜਿਹੜਾ ਲੋਕਾਂ ਨੂੰ ਪਤਾ ਨਾ ਲੱਗੇ। ਠੀਕ ਹੈ, ਦੇਖੋ ਕਿਸ ਤਰੀਕੇ ਨਾਲ ਬੇਵਕੂਫ ਬਣਾਇਆ ਜਾ ਰਿਹਾ। ਔਰ ਇਹ ਗੱਲ ਇੱਕ ਹੋਰ ਉਹਨੇ ਮੰਨੀ ਹੈ, ਆਪ ਭੁੱਚੋ ਵਾਲੇ ਸਾਧ ਨੇ, ਕਿ ਮੈਂ ਕਈ ਸਾਲਾਂ ਤੋਂ ਕੁਰਸੀ ਲਾ ਕੇ ਬਹਿਨਾ। ਅੱਜ ਤੇ ਕਿਸੇ ਨੇ ਇੱਕ ਫੋਟੋ ਪਾਤੀ ਜਿਹਦੇ ਤੋਂ ਇਹ ਚੀਜ਼ ਜਨਤਕ ਹੋ ਗਈ, ਪਰ ਇੱਥੇ ਗੱਲ ਇਹ ਵੇਖਣ ਵਾਲੀ ਹੈ ਕਿ ਜਿੰਨੀਆਂ ਐਡੀਆਂ ਵੱਡੀਆਂ ਜਥੇਬੰਦੀਆਂ, ਸੰਸਥਾਵਾਂ, ਸ਼੍ਰੀ ਅਕਾਲ ਤਖਤ ਸਾਹਿਬ, ਜਥੇਦਾਰ, ਉਹ ਇੰਨੇ ਚਿਰ ਦੇ ਸੁੱਤੇ ਸੀ ਤੇ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਲਵਾਉਂਦੇ ਆ।
ਹਜੂਰ ਸਾਹਿਬ ਤੱਕ ਮੈਂ ਆਪ ਪ੍ਰੋਗਰਾਮ ਦੇਖੇ ਇਹਨਾਂ ਦੇ ਹੁੰਦੇ ਆ, ਤੇ ਉੱਥੋਂ ਤੱਕ ਹਾਜ਼ਰੀਆਂ ਲਾਉਂਦੇ ਤੇ ਉੱਥੇ ਵੀ ਕੁਰਸੀਆਂ ਤੇ ਬਹਿੰਦੇ ਨੇ। ਠੀਕ ਹੈ, ਉਦੋਂ ਕਿਉਂ ਨਹੀਂ ਬੋਲਦੇ? ਅੱਜ ਜਦੋਂ ਇੱਕ ਫੋਟੋ ਵਾਇਰਲ ਹੁੰਦੀ ਆ, ਵੱਡੇ ਲੈਵਲ ਤੇ ਵਿਰੋਧ ਛਿੜਦਾ, ਸਾਰੀ ਦੁਨੀਆ 'ਚ ਵਿਰੋਧ ਚੱਲ ਰਿਹਾ ਬਹੁਤ, ਮਤਲਬ ਜਿਹਨੂੰ ਕਹਿੰਦੇ ਕਿ ਗੰਦੀ ਤੋਂ ਗੰਦੀ ਗਾਲ ਲੋਕ ਇਹਨਾਂ ਨੂੰ ਕੱਢਦੇ ਆ। ਅਸੀਂ ਤੇ ਚਲੋ ਅਸੀਂ ਬੋਲ ਨਹੀਂ ਸਕਦੇ ਮੀਡੀਆ ਦੇ ਵਿੱਚ, ਠੀਕ ਹੈ, ਤੇ ਕਿੰਨਾ ਚਿਰ ਪਹਿਲਾਂ ਇਹ ਕੰਮ ਕਰ ਦੇਣਾ ਚਾਹੀਦਾ ਸੀਗਾ। ਹੁਣ ਇੱਕ ਗੱਲ ਹੋਰ ਦੇਖਣ ਵਾਲੀ ਆ, ਵਿਰੋਧ ਕੌਣ ਕਰ ਰਹੇ ਆ? ਲੋਕ ਵਿਰੋਧ ਕਰ ਰਹੇ ਆ। ਲੋਕਾਂ ਦੇ ਤੁਸੀਂ ਮੈਸੇਜ ਦੇਖ ਰਹੇ ਹੋ, ਕਮੈਂਟ ਦੇਖ ਰਹੇ ਹੋ, ਵੀਡੀਓ ਪਾ ਰਹੇ ਲੋਕ। ਕੁਛ ਕੁ ਜਥੇਬੰਦੀਆਂ ਉੱਠੀਆਂ, ਉਹਨਾਂ ਨੇ ਵਿਰੋਧ ਕੀਤਾ। ਜਿਹੜੇ ਸਭ ਤੋਂ ਵੱਧ ਸਿੱਖ ਕੌਮ ਦੇ ਨਾਂ ਤੇ ਪੈਸਾ ਇਕੱਠਾ ਕਰਨ ਵਾਲੇ, ਲੁੱਟਣ ਵਾਲੇ ਪ੍ਰਚਾਰਕ, ਜਿਹੜੇ ਇਹ ਸਾਧ ਲਾਣਾ, ਉਹ ਅੱਜ ਕਿਉਂ ਨਹੀਂ ਬੋਲਦਾ ਬਈ? ਉਹ ਤੇ ਕਈ ਤਾਂ ਉਹਦੇ ਹੱਕ 'ਚ ਨੇ, ਠੀਕ ਹੈ, ਉਹ ਕਿਉਂ ਨਹੀਂ ਬੋਲ ਰਹੇ? ਕੋਈ ਨਹੀਂ ਬੋਲਦਾ ਪਿਆ। ਪ੍ਰਚਾਰਕ ਚੰਦ ਇੱਕ ਦੋ ਬੰਦੇ ਨੇ ਜਿਨ੍ਹਾਂ ਨੇ ਆਵਾਜ਼ ਚੁੱਕੀ ਹੈ, ਬਾਕੀ ਸਾਰੇ ਜਿਹੜੇ ਆ ਬਿਲਕੁਲ ਜਿੱਦਾਂ ਬੁਰਕੀ ਲੈ ਕੇ ਪਏ ਹੁੰਦੇ ਆ। ਬਾਬਾ ਗੁਲਾਬ ਸਿੰਘ ਨੇ ਵੀ ਤੁਹਾਡੇ ਤੇ ਕ੍ਰਿਟਿਸਿਜ਼ਮ ਕੀਤਾ, ਕਹਿੰਦੇ ਨੇ ਕਿ ਮਸਲੇ ਤੇ ਨਿੱਤ ਦਿਹਾੜੇ ਹੁੰਦੇ ਆ, ਪਰ ਉਹ ਮਸਲਿਆਂ ਨੂੰ ਜਾਣ ਕੇ ਉਹਦਾ ਰੇੜਕਾ ਬਰਕਰਾਰ ਰੱਖਿਆ ਜਾ ਰਿਹਾ। ਕਹਿੰਦੇ ਇਸੇ ਤਰ੍ਹਾਂ ਬਾਬੇ ਨੂੰ ਵੀ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ। ਹੁਣ ਮਸਲੇ ਨੂੰ ਤੇ ਛੱਡ ਦਿਓ, ਬਹੁਤ ਸਾਰਿਆਂ ਤੁਸੀਂ ਗਾਲੀ ਗਲੋਚ ਬਾਬੇ ਨੂੰ ਕਰ ਲਿਆ। ਦੇਖੋ, ਗੁਲਾਬੋ, ਜਿਹੜੇ ਉਹਨੂੰ ਆਪਾਂ ਗੁਲਾਬੋ ਕਹਿੰਦੇ, ਤੁਸੀਂ ਬਾਬਾ ਗੁਲਾਬ ਸਿੰਘ ਕਹਿ ਦਿੰਦੇ ਆ, ਉਹ ਆਪ ਬੜਾ ਸਿੱਧਾ ਪੱਧਰਾ ਹੈ। ਉਹਨੂੰ ਤੇ ਪਤਾ ਹੈ ਕਿ ਉਹ ਜਿਹੜਾ ਇਹੋ ਜਿਹਾ ਮਸਲਾ ਹੁੰਦਾ ਨਾ, ਉਹ ਸਭ ਤੋਂ ਪਹਿਲਾਂ ਜਿਹਦਾ ਮਸਲਾ ਉੱਠਿਆ ਹੁੰਦਾ ਉਹਦੇ ਹੱਕ 'ਚ ਬੋਲਦਾ। ਕਿਉਂ ਬੋਲਦਾ? ਕਿ ਮੇਰੀਆਂ ਜੇ ਬੜੀਆਂ ਚੀਜ਼ਾਂ ਬਾਹਰ ਜਨਤਕ ਹੋਣ ਵਾਲੀਆਂ, ਮੇਰੇ ਹੱਕ 'ਚ ਬੋਲਣਗੇ, ਠੀਕ ਹੈ। ਉਹ ਇਸ ਕਰਕੇ ਬੋਲਦਾ। ਉਹਨੂੰ ਵੀ ਪਤਾ ਹੈ ਜਿੱਥੇ ਗਲਤ ਆ, ਸਾਰਿਆਂ ਨੂੰ ਪਤਾ ਹੈ ਕਿ ਇਹ ਬਾਬੇ ਕਿੱਥੇ ਗਲਤ, ਆਪ ਮੰਨੀ ਜਾਂਦੇ ਨੇ। ਇਦਾਂ ਦਾ ਬਾਬੇ ਗੁਲਾਬ ਸਿੰਘ ਦਾ ਕੀ ਹੈ ਜਿਹੜੀ ਗੱਲ ਦਾ? ਬਹੁਤ ਕੁਛ ਹੋਣਾ, ਆਪੇ ਆਈ ਜਾਣਾ। ਕੁਦਰਤ ਨੇ ਸਾਰਾ ਕੁਝ ਕੱਢ ਕੇ ਸੁੱਟੀ ਜਾਣਾ। ਤੁਹਾਡੇ ਕੋਲੇ ਵੀ ਹੈਗਾ? ਬਿਲਕੁਲ ਹੈਗਾ, ਬਿਲਕੁਲ ਹੈਗਾ। ਅਸੀਂ ਤਾਂ ਬੜੀ ਵਾਰੀ ਕਹਿ ਚੁੱਕੇ ਹਾਂ, ਠੀਕ ਹੈ। ਕੁਝ ਚੀਜ਼ਾਂ ਇਦਾਂ ਦੀਆਂ ਹੋ ਜਾਂਦੀਆਂ ਕਿ ਜਿਹੜੀਆਂ ਅਸੀਂ ਪਬਲਿਕਲੀ ਜਨਤਕ ਨਹੀਂ ਕਰ ਸਕਦੇ, ਬਾਕੀ ਲੋੜ ਪੈਣ ਤੇ ਨਾਲ ਕਰੀ ਜਾਂਦੇ ਆ, ਠੀਕ ਹੈ। ਕਹਿਣ ਦਾ ਮਤਲਬ ਹੈ ਕਿ ਗੁਲਾਬੋ ਵਰਗੇ ਸਪੋਰਟ ਕਿਉਂ ਕਰਦੇ ਆ, ਇਦਾਂ ਦੇ ਹੋਰ ਸਪੋਰਟ ਕਿਉਂ ਕਰਦੇ ਜਿਹੜੇ ਆਪ ਕਾਣੇ ਨੇ। ਗੁਲਾਬੋ ਦਾ ਜੋ ਕੁਝ ਪਿੱਛੇ ਜਾਦੂ ਮੰਤਰ ਕਰਨਾ, ਟੂਣੇ ਟਾਣੇ ਕਰਨਾ, ਕਿੰਨੀਆਂ ਚੀਜ਼ਾਂ ਆਪਾਂ ਪਿੱਛੇ ਸਾਰੀਆਂ ਕੱਢ ਕੇ ਲੈ ਕੇ ਆਏ ਆ, ਠੀਕ ਹੈ। ਇੰਸ਼ੋਰੈਂਸਾਂ ਦੇ ਨਾਂ ਤੇ ਲੋਕਾਂ ਕੋਲ ਪੈਸੇ ਠੱਗਣੇ, ਜਨਾਨੀਆਂ ਦੇ ਨਾਲ ਸੰਬੰਧ, ਜਨਾਨੀਆਂ ਦੇ ਟਰੈਪ ਲਾਉਣੇ, ਜਿਹੜੀ ਸਾਹਮਣੇ ਕੁੜੀ ਬੈਠੀ ਹੋਣੀ ਉਹਦੇ ਜਥੇ ਵਾਲਿਆਂ ਨੂੰ ਕਹਿਣਾ ਇਹਦਾ ਨੰਬਰ ਕੱਢ ਕੇ ਦਿਓ, ਤੇ ਫਿਰ ਉਹਨੂੰ ਆਖਣਾ ਤੂੰ ਬੜੀ ਸੋਹਣੀ ਲੱਗਦੀ ਸੀ, ਕਿ ਇੱਦਾਂ ਦੀਆਂ ਸਾਰੀਆਂ ਚੀਜ਼ਾਂ, ਆਡੀਓ ਚੈਟ, ਕਈ ਕੁਛ ਚੀਜ਼ਾਂ ਵਾਇਰਲ ਹੋਈਆਂ। ਹੁਣ ਉਹ ਬੰਦੇ ਕਿੱਦਾਂ ਉਹਨੂੰ ਪੁੱਛਵਾਲੇ ਨੂੰ ਮਾੜਾ ਕਹਿ ਦੇਣਗੇ? ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਆਪ ਕਾਣੇ ਆ, ਠੀਕ ਹੈ। ਨਹੀਂ, ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਕਿ ਕੋਈ ਵੀ ਬੰਦਾ ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾ ਕੇ ਇਦਾਂ ਨਹੀਂ ਬੈਠ ਸਕਦਾ, ਤਾਂ ਫਿਰ ਉਹ ਹੁਕਮਨਾਮਾ ਲਾਗੂ ਅੱਡੇ ਤੱਕ ਕਿਉਂ ਨਹੀਂ ਕਰਵਾਇਆ ਗਿਆ? ਦੋਸ਼ੀ ਕੌਣ ਹੈ ਇਹਦੇ ਵਿੱਚ? ਦੇਖੋ, ਇਹ ਵੀ ਗੱਲ ਦੇਖਣ ਵਾਲੀ ਹੈ। ਉਹਨੇ ਪਿੱਛੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਮੈਨੂੰ ਅਕਾਲ ਤਖਤ ਸਾਹਿਬ ਤੋਂ ਕਹਾ ਦਿਓ। ਪਹਿਲਾ ਨੰਬਰ, ਭੁੱਚੋ ਵਾਲਾ ਐਡਾ ਤਗੜਾ ਕਿਹੜਾ ਮਹਾਨ ਕੋਈ ਮਹਾਂਪੁਰਖ ਹੋ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹਦੇ ਵਾਸਤੇ ਕੋਈ ਵੱਖਰਾ ਫਰਮਾਨ ਚਾਹੀਦਾ? ਜਦੋਂ ਅਕਾਲ ਤਖਤ ਸਾਹਿਬ ਨੇ ਇੰਨੇ ਸਾਲ ਪਹਿਲਾਂ ਹੀ ਕਹਿਤਾ ਕਿ ਕੁਰਸੀਆਂ ਨਹੀਂ ਲਾਉਣੀਆਂ, ਕੁਰਸੀਆਂ ਤੇ ਪਾਬੰਦੀ ਆ, ਠੀਕ ਹੈ, ਤੇ ਇਹਦੇ ਵਾਸਤੇ ਕੋਈ ਵੱਖਰਾ ਚਾਹੀਦਾ? ਠੀਕ ਹੈ। ਫਿਰ ਜੇ ਹੁਣ ਕਰ ਦਿੱਤਾ, ਇੰਨੇ ਸਾਲਾਂ ਤੋਂ ਲਾ ਕੇ ਬੈਠਾ, ਤੇ ਹੁਣ ਜਥੇਦਾਰ ਸਾਹਿਬ ਕਿਉਂ ਨਹੀਂ ਬੋਲਦੇ? ਗੜਗੱਜ ਸਾਹਿਬ, ਜੇ ਆਮ ਬੰਦਾ ਕੋਈ ਛੋਟੀ ਜੀ ਕੁਤਾਹੀ ਕਰ ਲੇ ਤੇ ਉਸੇ ਵੇਲੇ ਉਹਨੂੰ ਚਰਾਹੇ 'ਚ ਖੜਾ ਕੀਤਾ ਜਾਂਦਾ, ਉਹਦਾ ਗੁੱਟ ਵੜ ਦਿੰਦੇ, ਉਹਦੀ ਧੌਣ ਲਾਣ ਤੱਕ ਜਾਂਦੇ, ਉਹਨੂੰ ਕੁੱਟਦੇ ਮਾਰਦੇ ਨੇ, ਕਰਦੇ ਆ ਨਾ। ਮੈਂ ਬੜੀ ਵਾਰੀ ਇਹ ਗੱਲ ਕੀਤੀ ਹੈ ਕਿ ਭਈਏ ਕੁੱਟਣ ਨਾਲੋਂ ਚੰਗਾ ਆਪਣੇ ਜਿਹੜੇ ਪ੍ਰਚਾਰਕ ਇਹਨਾਂ ਦਾ ਫੈਂਟਾ ਲਾ ਲਓ, ਇਹਨਾਂ ਨੂੰ ਸੁਧਾਰ ਲਓ, ਕਿਉਂਕਿ ਗੁਨਾਹ ਤੇ ਇਹੋ ਹੀ ਕਰਦੇ ਨੇ, ਗਲਤੀਆਂ ਤਾਂ ਸਭ ਤੋਂ ਵੱਡੀਆਂ ਇਹੋ ਹੀ ਕਰਦੇ ਨੇ। ਬਾਹਰ ਦੇ ਬੰਦੇ ਨੂੰ ਤੇ ਫਿਰ ਵੀ ਗੁਰੂ ਸਾਹਿਬ ਦਾ ਡਰ ਹੁੰਦਾ। ਬਾਬੇ ਦੇ ਕੋਲੇ ਕੋਈ ਇੰਨੀ ਵੱਡੀ ਜ਼ਿਆਦਾ ਤਾਕਤ ਹੈ ਜਿਹੜਾ ਉਹਨੂੰ ਤਲਬ ਨਹੀਂ ਕੀਤਾ ਜਾ ਰਿਹਾ? ਬਿਲਕੁਲ ਹੈਗੀ ਹੈ, ਬਿਲਕੁਲ ਹੈਗੀ। ਅੱਜ ਅਸੀਂ ਕਹਿ ਸਕਦੇ ਹਾਂ ਹੈਗੀ ਹੈ। ਕੋਈ ਹੋਰ ਹੁੰਦਾ ਤੇ ਹੋ ਜਾਂਦਾ, ਕੋਈ ਆਮ ਬੰਦਾ ਹੁੰਦਾ ਤੇ ਹੋ ਜਾਂਦਾ। ਦੇਖੋ, ਅੱਜ ਦੀ ਡੇਟ 'ਚ ਜੇ ਮੈਂ ਕਹਾਂ, ਗੜਗੱਜ ਸਾਹਿਬ ਜਿਹੜੇ ਉਹ ਬੜੀ ਤਗੜੀ ਪੋਲੀਟਿਕਸ ਨਾਲ ਚੱਲਦੇ ਆ, ਠੀਕ ਹੈ। ਤੁਸੀਂ ਪਿੱਛੇ ਵੀ ਦੇਖਿਆ ਕਿ ਇਹ ਜਿਹੜੇ ਵੇਖਦੇ ਆ ਕਿ ਕਿੱਡੀ ਕੁ ਵੱਡੀ ਧਿਰ ਆ, ਉਸ ਹਿਸਾਬ ਨਾਲ ਨਰਮਾਈ ਵਰਤਦੇ, ਠੀਕ ਹੈ। ਤੇ ਇਹਨਾਂ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਵਿੱਚ ਹਿੰਮਤ ਹੈ ਕਿ ਇਹਨਾਂ ਨੂੰ ਬੁਲਾ ਕੇ ਭੁੱਚੋ ਵਾਲੇ ਸਾਧ ਨੂੰ ਤੇ ਕੁਛ ਨਾ ਕੁਛ ਉਹਦੇ ਤੇ ਵੱਡੀ ਕਾਰਵਾਈ ਕਰ ਸਕਣ। ਇੰਨੇ ਜੋਗੇ ਨਹੀਂ ਹੈਗੇ ਆ, ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ। ਮੈਂ ਲਿਸਟਾਂ ਦਿੰਦਾ, ਮੈਂ ਸਾਧਾਂ ਦੀਆਂ ਲਿਸਟਾਂ ਦਿੰਦਾ, ਮੈਂ ਸਾਧਾਂ ਦੀਆਂ ਕਰਤੂਤਾਂ ਦੱਸਦਾ, ਵਿਦ ਪ੍ਰੂਫ ਦੱਸਦਾ। ਲਿਆਓ, ਜਿਹੜੇ ਜਥੇਦਾਰ ਦੇ ਵਿੱਚ ਹਿੰਮਤ ਹੈ ਦੱਸੇ, ਕਾਰਵਾਈ ਕਰਕੇ ਦਿਖਾਏ, ਠੀਕ ਹੈ। ਮੈਂ ਖੁੱਲ੍ਹਾ ਚੈਲੰਜ ਕਰਦਾ ਕਿ ਜਿਹੜਾ ਜਥੇਦਾਰ ਕਹਿੰਦਾ ਨਾ ਕਿ ਮੈਂ ਜਥੇਦਾਰ ਹਾਂ, ਜਿਹੜੇ ਆਪਣੇ ਆਪ ਨੂੰ ਪਾਵਰਫੁਲ ਮੰਨਦਾ, ਮੈਂ ਕੱਲੇ ਪ੍ਰੂਫ ਬੜੀ ਵਾਰ ਜਨਤਕ ਕਰ ਚੁੱਕਿਆ, ਮੈਂ ਸਬੂਤ ਦਿੰਦਾ, ਮੈਂ ਕੱਲੀ ਗੱਲ ਦੀ ਹਰ ਚੀਜ਼ ਮੈਂ ਨਾਲ ਤੁਰਦਾ। ਦੱਸੋ ਕੀ ਚਾਹੀਦਾ, ਮੈਂ ਦਿੰਦਾ, ਤੇ ਜਿਹਦੇ 'ਚ ਹਿੰਮਤ ਹੈ ਕਾਰਵਾਈ ਕਰਕੇ ਵਿਖਾਏ। ਫਿਲਹਾਲ ਦੀ ਘੜੀ ਤੇ ਸਾਡੀ ਕੌਮ ਕੋਲ ਕੋਈ ਜਥੇਦਾਰ ਹੀ ਨਹੀਂ ਹੈਗਾ ਜਿਹੜਾ ਕੋਈ ਇਹਨਾਂ ਤੇ ਠੋਕ ਕੇ ਐਕਸ਼ਨ ਲੈ ਸਕੇ। ਅਗਲੀ ਗੱਲ ਕੀ ਆਉਂਦੀ ਹੈ, ਜਥੇਦਾਰ ਕਿਉਂ ਨਹੀਂ ਕਰ ਰਹੇ, ਕਰਨਾ ਕਿਉਂ ਨਹੀਂ ਚਾਹੁੰਦੇ? ਇੱਕ ਤਾਂ ਪੋਲੀਟੀਕਲ ਪਾਵਰ, ਦੂਜੀ ਗੱਲ ਉਹਨੇ ਜਿਹੜੀ ਪਹਿਲਾਂ ਹੀ ਕਰ ਦਿੱਤੀ ਭੁੱਚੋ ਵਾਲੇ ਸਾਧ ਨੇ ਕਿ ਮੈਂ ਤੇ ਜਥੇਦਾਰਾਂ ਦੇ ਹੱਕ 'ਚ ਹਾਂ, ਮੈਂ ਤੇ ਜਥੇਦਾਰਾਂ ਨੂੰ ਮੰਨਦਾ। ਲੋਕ ਇਹਨਾਂ ਦੇ ਕਿੰਤੂ ਪਰੰਤੂ ਕਰਦੇ, ਕਿਉਂ? ਉਹਨੇ ਪਹਿਲਾਂ ਹੀ ਕਾਣੇ ਕਰਤੇ, ਜਥੇਦਾਰ ਪਹਿਲਾਂ ਹੀ ਨੀਵੇਂ ਕਰਤੇ,
ਕਿ ਬਈ ਮੈਂ ਤੁਹਾਡੇ ਹੱਕ 'ਚ ਆ, ਮੇਰੇ ਖਿਲਾਫ ਨਾ ਕਰਿਓ ਕੁਝ। ਬਾਬੇ ਰਾਜੇ ਰਾਜ ਸਿੰਘ ਨੇ ਬੜੇ ਉਦਾਂ ਦੇ ਸ਼ਬਦ ਵਰਤੇ ਜਿਹਨੂੰ ਲੈ ਕੇ ਜਿਹੜੀਆਂ ਉਹਨਾਂ ਦੇ ਪੱਖ ਦੇ ਵਿੱਚ ਧਿਰਾਂ ਨੇ ਉਹਨਾਂ ਇਤਰਾਜ਼ ਜਤਾਇਆ, ਕਿਉਂਕਿ ਬਾਬਾ ਜੀ ਨੇ ਕਹਿਤਾ ਕਿ ਮੈਂ ਸੰਗਲ ਪਾ ਕੇ ਇਹਨੂੰ ਲੈ ਕੇ ਬਹੁਤ ਚੰਗੀ ਗੱਲ ਕਹੀ ਮਹਾਰਾਜ ਦਾ ਸਰੂਪ ਚਕਾਵਾਂਗੇ। ਸਹਿਮਤ ਹੋ ਤੁਸੀਂ ਇਹਦਾ? ਮੈਂ ਬਿਲਕੁਲ ਸਹਿਮਤ ਹਾਂ। ਸੰਗਲ ਤੇ ਪੈ ਹੀ ਨਹੀਂ ਸਕਦਾ, ਐਡੇ ਤਗੜੇ ਬੰਦੇ ਨੂੰ ਸੰਗਲ ਕਿਹੜਾ ਪਾਓਗੇ? ਠੀਕ ਹੈ, ਉਹਦੇ ਵਾਸਤੇ ਤਾਂ ਕੋਈ ਪੋਕ ਲੈਣ ਵੱਡੀਆਂ ਮਸ਼ੀਨਾਂ ਚਾਹੀਦੀਆਂ, ਉਹਨਾਂ ਨੂੰ ਧੂ ਕੇ ਲਿਆਉਣੇ ਸੌਖੀ ਗੱਲ ਨਹੀਂ ਹੈਗੀ। ਠੀਕ ਹੈ, ਔਰ ਤੁਸੀਂ ਇਹ ਦੇਖੋ ਕਿ ਉਹਨਾਂ ਦੇ ਹੱਕ 'ਚ ਇੰਟਰਵਿਊ ਕਿਹੜੀਆਂ ਦੇ ਰਹੇ ਨੇ ਜਿਹੜੇ ਬੰਦੇ ਉਹਦੇ ਨਾਲ ਬੈਠੇ ਨਾ, ਹੱਕ ਦੇ ਵਿੱਚ ਇੰਟਰਵਿਊ ਦੇ ਰਹੇ ਨੇ। ਇਹ ਜਿੰਨੇ ਸਾਧ ਲਾਣੇ ਜਿਹੜੇ ਫੜੇ ਜਾਂਦੇ ਨਾ ਕਾਂਡਾਂ ਦੇ ਵਿੱਚ, ਸਭ ਦੇ ਦਲਾਲ ਇਹ ਹੁੰਦੇ ਨੇ। ਠੀਕ ਹੈ, ਇੱਕ ਪਿੱਛੇ ਮੈਂ ਇੰਟਰਵਿਊ ਦੇਖੀ, ਉਹਦੇ 'ਚ ਇੱਕ ਆਪਣੇ ਪੀਰ ਮੁਹੰਮਦ ਤੇ ਹੋਰ ਇੱਕ ਦੋ ਬੰਦੇ ਵਿੱਚ ਬੈਠੇ ਨੇ, ਸਭ ਦੇ ਦਲਾਲ ਬਣ ਕੇ ਪੇਸ਼ ਹੁੰਦੇ ਨੇ। ਠੀਕ ਹੈ, ਜਿਹੜੇ ਕੋਈ ਸਾਧ ਫਿਰ ਫੋਨ ਕਰਦੇ, ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇ, ਫੋਨਾਂ ਤੇ ਧਮਕੀਆਂ ਦਿੰਦੇ ਨੇ ਕਿ ਵੀਡੀਓ ਡਿਲੀਟ ਕਰ ਦੇ, ਚੰਗੀ ਗੱਲ ਹੈ, ਕਰ ਦੇਗਾ ਤਾਂ ਵਧੀਆ ਰਹੇਗਾ, ਨਹੀਂ ਤਾਂ ਅਸੀਂ ਤੈਨੂੰ ਕੋਰਟਾਂ 'ਚ ਧੂਆਂਗੇ, ਅਸੀਂ ਇਹ ਕਰਾਂਗੇ, ਜੇ ਕਰਾਂਗੇ। ਆ ਘੱਟੋ ਘੱਟ 7-8 ਸਾਲ ਹੋ ਗਏ, ਅੱਜ ਤੱਕ ਤੇ ਇਹਨਾਂ ਕੋਲ ਕੁਝ ਹੋਇਆ ਨਹੀਂ, ਕਿਉਂਕਿ ਕਾਣੇ ਨੇ, ਝੂਠੇ ਨੇ। ਠੀਕ ਹੈ, ਤੇ ਝੂਠਿਆਂ ਦੇ ਗਵਾਹ ਹਮੇਸ਼ਾ ਇਹੋ ਹੀ 2-4 ਬੰਦੇ ਹੁੰਦੇ। ਤੁਹਾਡੀ ਇਸ ਇੰਟਰਵਿਊ ਤੋਂ ਬਾਅਦ ਇਹ ਨਾ ਹੋਵੇ ਕਿ ਫਿਰ ਤੁਹਾਨੂੰ ਧਮਕੀ ਆ ਜੇ, ਫਿਰ ਤੁਹਾਡੇ ਨਾਲ ਕਿਤੇ ਟਾਈਮ ਪਾ। ਦੇਖੋ ਮੈਂ ਨਾ ਆ ਵੇਖੋ, ਆ ਤੁਹਾਡੇ ਸਾਹਮਣੇ ਮੈਂ ਕਰਦਾ, ਇਹ ਨਾ ਧਮਕੀਆਂ ਦਾ ਡਰ ਉਹਨਾਂ ਨੂੰ ਹੁੰਦਾ ਹੈ ਜਿਨ੍ਹਾਂ ਨੇ ਕੋਈ ਝੂਠ ਕਰਨਾ ਹੋਏ। ਆਹ ਤਰੀਕਾ ਮਿਲ ਲਓ, 26 ਕੇਸ ਨੇ ਟੋਟਲ, ਤੁਹਾਡੇ ਸਾਹਮਣੇ ਸਕਰੀਨ ਤੇ ਨੇ। ਇਹ ਸਾਰੇ ਬਾਬਿਆਂ ਦੇ ਕੇਸ? ਹੋਰ ਕਈ ਕਰਦੇ ਰਹਿੰਦੇ ਡੈਫਾਮੇਸ਼ਨ, ਕਈ ਪਾਉਂਦੇ ਰਹਿੰਦੇ ਨੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਤੇ ਸੱਚ ਬੋਲ ਰਹੇ ਹਾਂ ਨਾ, ਫਿਰ ਆਉਂਦੇ ਹੀ ਨਹੀਂ ਇਹਦੇ ਤਰੀਕਾਂ ਵਿੱਚ, ਨਹੀਂ ਆਉਂਦੇ। ਇਹਨਾਂ ਕੋਲ ਤਾਂ ਐਵੀਡੈਂਸ ਹੀ ਨਹੀਂ ਦਿੱਤੇ ਜਾਂਦੇ, ਇਹ ਭੱਜਦੇ ਨੇ, ਮੈਂ ਥੋੜੀ ਭੱਜਦਾ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਜਦੋਂ ਮਰਜ਼ੀ ਤੁਰ ਪੈਣ, ਕਿਉਂਕਿ ਕਾਨੂੰਨ ਨੇ, ਕੋਰਟ ਨੇ ਜੋ ਅਸੀਂ ਸੱਚ, ਜੋ ਅਸੀਂ ਹਮੇਸ਼ਾ ਅਸੀਂ ਜੋ ਗੱਲ ਕਰਦੇ ਤੱਥਾਂ ਦੇ ਆਧਾਰ ਤੇ ਕਰਦੇ ਹਾਂ, ਬਿਨਾਂ ਤੱਥਾਂ ਤੋਂ ਅਸੀਂ ਕੋਈ ਗੱਲ ਨਹੀਂ ਕਰਦੇ। ਅਸੀਂ ਉਸ ਹਿਸਾਬ ਨਾਲ ਅਸੀਂ ਗੱਲ ਕੀਤੀ ਹਮੇਸ਼ਾ। ਠੀਕ ਹੈ, ਦੇ ਦੇਣ ਜਿਹੜੇ ਦੇਣੇ ਆ, ਜਿਹੜਾ ਵੱਡੇ ਤੋਂ ਵੱਡਾ ਆ ਜੇ ਸਾਧ, ਜਿਹੜਾ ਆਉਂਦਾ ਅਸੀਂ ਤਾਂ ਨਹੀਂ ਡਰਦੇ। ਅਸੀਂ ਤਾਂ ਵੱਡੇ ਤੋਂ ਵੱਡਾ ਸਾਧ ਹੁਣ ਤੱਕ ਖੋਲ੍ਹਿਆ, ਜਿਨ੍ਹਾਂ ਤੋਂ ਲੋਕ, ਜਿਨ੍ਹਾਂ ਦੇ ਤਲਵੇ ਚੱਟਦੇ ਆ, ਜਿਨ੍ਹਾਂ ਦੇ ਹਰ ਚੀਜ਼ ਚੱਟਣ ਤੱਕ ਜਾਂਦੇ ਨੇ, ਅਸੀਂ ਤਾਂ ਉਹਨਾਂ ਨੂੰ ਖੋਲ੍ਹਿਆ ਚੰਗੀ ਤਰ੍ਹਾਂ। ਇਹ ਵੀ ਕਿਹਾ ਜਾਂਦਾ ਕਿ ਨਾ ਬਾਬਿਆਂ ਦੀ ਜਿਹੜੀ ਮਿਲੀ ਭੁਗਤਾ ਦਿੱਲੀ ਤੱਕ ਆ, ਸਰਕਾਰ ਦੀ ਛਤਰ ਛਾਇਆ ਦੇ ਹੇਠ ਹੈ ਬਾਬੇ ਜੀ ਦੇ। ਪਿੱਛੇ ਇੱਕ ਦਿੱਲੀ ਦੀ ਬੜੀ ਵੱਡੀ ਏਜੰਸੀ ਚੋਂ ਨਾ, ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚੋਂ ਇਹਨਾਂ ਨੇ ਮੇਰੇ ਤੇ ਇੱਕ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਇਹਨਾਂ ਸਾਧਾਂ ਨੇ ਇਕੱਠੇ ਹੋ ਕੇ ਗਏ, ਇਹਨੂੰ ਕਿਸੇ ਤਰੀਕੇ ਨਾਲ ਚੁੱਪ ਕਰਾ ਲਓ, ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਤੇ ਉਹ ਠੋਸ ਹੋ ਗਈ, ਹੈਗੀਆਂ ਨੇ ਇਹਨਾਂ ਦੀਆਂ ਪਾਵਰਾਂ। ਠੀਕ ਹੈ, ਪਰ ਗੁਰੂ ਸਾਹਿਬ ਦੀ ਕਿਰਪਾ ਹੈ, ਜਿੱਥੇ ਸਾਡੇ ਕੋਲ ਸਭ ਤੋਂ ਵੱਡੀ ਪਾਵਰ ਹੈ ਨਾ, ਜਿੱਥੇ ਇਹਨਾਂ ਕੋਲ ਬੜੀ ਵੱਡੀ ਪਾਵਰ, ਪੋਲੀਟੀਕਲ ਪਾਵਰ ਹੈ ਨਾ, ਸਾਡੇ ਕੋਲ ਇਦਾਂ ਦੀ ਪਾਵਰ ਹੈ, ਜਿਹੜਾ ਸਾਡਾ ਬੌਸ ਹੈ ਨਾ, ਉਹ ਇਹਨਾਂ ਸਾਰੇ, ਇਹ ਤਾਂ ਕੁਝ ਵੀ ਨਹੀਂ ਉਹਦੇ ਅੱਗੇ। ਠੀਕ ਹੈ ਨਾ, ਅਸੀਂ ਇਸ ਕਰਕੇ ਉਸ ਬੌਸ ਦੇ ਚੇਲੇ ਆ ਨਾ। ਉਹ ਕਿਹੜੇ ਬੌਸ ਦੇ? ਉਹ ਸਾਡਾ ਗੁਰੂ ਗ੍ਰੰਥ ਸਾਹਿਬ, ਪਰਮਾਤਮਾ, ਸਾਡੇ ਗੁਰੂ ਸਾਹਿਬ। ਠੀਕ ਹੈ ਨਾ, ਅਸੀਂ ਤਾਂ ਉਹਨਾਂ ਨੂੰ ਹੀ ਮੰਨਦੇ ਆ ਨਾ। ਇਹ ਤੇ ਸਾਧੂਆਂ ਦੇ ਚੇਲੇ ਨੇ, ਇਹ ਪਖੰਡੀ ਸਾਧਾਂ ਦੇ ਚੇਲੇ ਚਪਾਟੇ ਨੇ। ਅਸੀਂ ਤੇ ਇੱਕੋ ਗੁਰੂ ਗ੍ਰੰਥ ਸਾਹਿਬ ਦੇ ਚੇਲੇ ਆ ਨਾ, ਜਿਨ੍ਹਾਂ ਦੇ ਲੜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਲਾ ਕੇ ਗਏ ਆ, ਅਸੀਂ ਉਹਨਾਂ ਨੂੰ ਮੰਨਦੇ ਆ। ਉਹ ਸਾਡੇ ਮਸਲੇ ਹੱਲ ਕਰ ਦਿੰਦੇ। ਇਹ ਜਿੱਥੇ ਮਰਜ਼ੀ, ਚਾਹੇ ਸੈਂਟਰ ਦੇ ਜਿਹੜੇ ਮਰਜ਼ੀ, ਚਾਹੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਜਿੱਥੇ ਤੱਕ ਮਰਜ਼ੀ ਜਾਓ। ਆਉਣ ਵਾਲੇ ਦਿਨਾਂ 'ਚ ਉਮੀਦ ਹੈਗੀ ਹੈ, ਜਿੱਦਾਂ ਭੁੱਚੋ ਵਾਲਾ ਜਿਹੜਾ ਬਾਬਾ, ਉਹਦੇ ਵੱਲੋਂ ਕਿਹਾ ਜਾ ਰਿਹਾ ਸ਼ਰੇਆਮ ਕਿ ਮੈਨੂੰ ਜਥੇਦਾਰ ਤਲਬ ਕਰੇ, ਮੈਂ ਜਾਊਂਗਾ, ਖੁਸ਼ੀ ਜਾਊਂਗਾ। ਕੀ ਲੱਗਦਾ ਕਿ ਤੁਹਾਨੂੰ ਉਮੀਦ ਹੈਗੀ ਹੈ ਕਿ ਜਥੇਦਾਰ ਤਲਬ ਕਰ ਸਕਦੇ ਨੇ? ਦੇਖੋ, ਜਥੇਦਾਰ ਤਲਬ ਵੀ ਕਰੇ, ਇੱਕ ਇਹ ਵੀ ਨਾਟਕ ਹੋਣਾ। ਪਿੱਛੇ ਜਥੇਦਾਰ ਨੇ ਵੀ ਇੱਕ ਉਹਨੂੰ ਕੀਤਾ ਨਾ, ਸਾਧ ਨੂੰ ਤਲਬ ਕੀਤਾ, ਤੇ ਉਦੋਂ ਵੀ ਪੂਰਾ ਨਾਟਕ ਚੱਲਿਆ। ਬਸ ਵੱਡੇ ਗੁਨਾਹ ਜਿਹੜੇ ਉਹਨੇ ਐਵੇਂ ਮਾਫ ਕਰਤੇ, ਬਸ ਕੋਈ ਸਜ਼ਾ ਨਹੀਂ ਲਾਈ, ਕੁਛ ਨਹੀਂ। ਜਥੇਦਾਰਾਂ ਦੀ ਇਹਦੇ ਨਾਲ ਮਿਲੀ ਭੁਗਤ ਹੋਣੀ ਹੈ, ਗੇਮ ਚੱਲਣੀ ਹੈ ਬਸ। ਚੰਦ ਦਿਨਾਂ ਨੂੰ ਡਰਾਮਾ ਜਿਹਾ ਇਹਨਾਂ ਨੇ ਕਰਨਾ ਹੈ। ਮੈਂ ਬੜੀ ਵਾਰੀ ਇਹ ਗੱਲ ਕਹੀ ਹੈ ਕਿ ਜਿਹੜੀਆਂ ਹਜੇ ਵੀ ਮਾੜੀਆਂ ਮੋਟੀਆਂ ਜਾਗਦੀਆਂ ਨਾ ਜਥੇਬੰਦੀਆਂ, ਉਹ ਨਿਹੰਗ ਸਿੰਘ ਜਥੇਬੰਦੀਆਂ ਹੈਗੀਆਂ ਨੇ, ਜਿਨ੍ਹਾਂ ਨੂੰ ਦਰਦ ਆਉਂਦਾ ਹੈ। ਠੀਕ ਹੈ, ਪਖੰਡੀ ਸਾਧਾਂ ਦੇ ਖਿਲਾਫ ਉਹ ਐਕਸ਼ਨ ਕਰ ਸਕਦੇ ਆ। ਅੱਜ ਵੀ ਜਥੇਦਾਰ ਉੱਥੇ ਪੁਰਾਤਨ ਸਮੇਂ ਦੇ ਹਿਸਾਬ ਨਾਲ, ਜਿੱਦਾਂ ਸ਼ਾਇਦ ਬੁੱਢਾ ਦਲ ਦੇ ਜਥੇਦਾਰ ਜਿਹੜੇ ਹੁੰਦੇ ਸੀ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗਦੇ ਸੀ, ਜਾਂ ਹੋਰ ਵੀ ਜਿਹੜੇ ਯੋਗ ਜਿਹੜੇ ਹੈਗੇ ਨੇ ਪੰਥ ਨੂੰ ਜਥੇਦਾਰ, ਜੇ ਕੋਈ ਚੰਗੇ ਨਿਹੰਗ ਜਥੇਬੰਦੀਆਂ 'ਚ ਜਾਂ ਕਿਤੇ ਹੋਰ ਮਿਲਦੇ, ਉਹ ਕਾਰਵਾਈ ਠੋਕ ਕੇ ਕਰ ਸਕਦੇ ਆ। ਠੀਕ ਹੈ, ਇਦਾਂ ਤੇ ਇਹਨਾਂ ਤੇ ਕਾਰਵਾਈ ਕੋਈ ਨਹੀਂ, ਇਹਨਾਂ ਨੇ ਕਿੱਥੇ ਕਰ ਲੈਣੀ ਹੈ? ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਹੈਗਾ, ਕੁਛ ਹੈ ਹੀ ਨਹੀਂ ਇਹਨਾਂ ਦੇ ਕੋਲ, ਕੋਈ ਜ਼ਰੂਰਤ ਹੀ ਨਹੀਂ ਹੈਗੀ ਜਿਹਦੇ ਨਾਲ ਇਹ ਕਾਰਵਾਈ ਕਰ ਸਕੇ। ਜਦੋਂ ਪਿਛਲੇ ਸਮੇਂ ਦੇ ਦਰਮਿਆਨ ਅੰਮ੍ਰਿਤਪਾਲ ਸਿੰਘ ਦਾ ਜਲੰਧਰ ਦੇ ਇੱਕ ਗੁਰੂ ਘਰ ਦੇ ਵਿੱਚ ਕੁਰਸੀਆਂ ਚੁਕਵਾਉਣ ਨੂੰ ਲੈ ਕੇ ਡਿਸਪਿਊਟ ਹੋਇਆ ਸੀ, ਤਾਂ ਉਸ ਵੇਲੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਵਿਰੋਧ ਕੀਤਾ, ਇੱਥੋਂ ਤੱਕ ਕਿ ਪੋਲੀਟੀਕਲ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਵੱਡੇ ਬਿਆਨ ਦਾਗੇ। ਹੁਣ ਪੋਲੀਟੀਕਲ ਪਾਰਟੀਆਂ ਦੇ ਵੱਡੇ ਲੀਡਰ ਕਿਹੜੀ ਜਾ ਕੇ ਨੀਂਦ 'ਚ ਸੁੱਤੇ ਹੋਏ, ਉਹ ਕਿਉਂ ਨਹੀਂ ਬੋਲਦੇ? ਇਹ ਗੱਲ ਸੋਚਣ ਵਾਲੀ ਆ। ਠੀਕ ਹੈ, ਦੇਖੋ, ਕੁਰਸੀਆਂ ਦੇ ਹੱਕ 'ਚ ਅਸੀਂ ਕਦੇ ਨਹੀਂ, ਠੀਕ ਹੈ, ਸਾੜਨਾ ਉਹ ਵੀ ਇੱਕ ਗਲਤ ਗੱਲ ਹੈ, ਕੋਈ ਚੰਗੀ ਗੱਲ ਨਹੀਂ ਹੈਗੀ। ਪਰ ਜਿਹੜੇ ਉਦੋਂ ਬੰਦੇ ਵਿਰੋਧ ਕਰਦੇ ਸੀ, ਅੱਜ ਉਹ ਕੁਰਸੀਆਂ ਦੇ ਹੱਕ 'ਚ ਬੈਠੇ ਨੇ, ਇਹ ਗੱਲ ਵੀ ਦੇਖਣ ਵਾਲੀ ਹੈ। ਜਿਹੜੇ ਉਦੋਂ ਬੜੇ ਸਟੇਟਮੈਂਟਾਂ ਦਿੰਦੇ ਸੀ ਨਾ ਕਿ ਲੈ ਜੀ ਐਂ ਕਰਤਾ, ਕੁਰਸੀਆਂ ਸਾੜਤੀਆਂ, ਉਹ ਕਰਤਾ, ਜੇ ਕਰਤਾ, ਅੱਜ ਉਹਦੇ ਹੱਕ 'ਚ ਬੈਠੇ ਆ। ਠੀਕ ਹੈ, ਦੇਖੋ ਕਿੱਦਾਂ ਗੇਮ ਘਮਾਉਂਦੇ ਆ, ਮੌਕੇ ਦੇ ਹਿਸਾਬ ਨਾਲ ਚੱਲਦੇ ਆ।
ਇਹ ਵੇਖਦੇ ਆ ਕਿ ਮੌਕਾ ਕਿੱਧਰ ਨੂੰ ਚੱਲ ਰਿਹਾ, ਅੱਗੇ ਅਗਲੀ ਪਾਵਰ ਕਿੱਦਾਂ ਦੀ, ਉਸ ਹਿਸਾਬ ਨਾਲ ਉਹਦੇ ਹੱਕ 'ਚ ਫਿਰ ਅਗਲੇ ਨੂੰ ਕਹਿੰਦੇ ਆ ਕਿ ਹਾਂ ਬਈ ਅਸੀਂ ਤੇਰੇ ਹੱਕ 'ਚ ਭੁਗਤੇ ਆ। ਬੰਦੇ ਦੇਖ ਕੇ ਰਾਜਨੀਤੀ ਹਾਂ ਕੀਤੀ ਜਾਂਦੀ ਬਿਲਕੁਲ, ਬੰਦੇ ਦੇਖ ਕੇ ਰਾਜਨੀਤੀ ਕੀਤੀ ਜਾਂਦੀ ਹੈ। ਇਹਨਾਂ ਨੂੰ ਕਿਸੇ ਨੂੰ, ਮੈਨੂੰ ਤੁਸੀਂ ਕੈਮਰੇ ਤੋਂ ਬਾਅਦ ਚਾਹੇ ਹੁਣ ਕੋਈ ਇਹ ਬੰਦਾ ਦੱਸ ਦਿਓ ਕਿ ਜਿਹਨੂੰ ਬੜਾ ਜ਼ਿਆਦਾ ਪੰਥ ਦਾ ਦਰਦ ਹੋਏ, ਠੀਕ ਹੈ, ਇਹਨਾਂ ਨੂੰ ਕਿਸੇ ਨੂੰ ਕੋਈ ਦਰਦ ਦੁਰਦ ਨਹੀਂ ਹੈਗਾ, ਕੋਈ ਲੈਣਾ ਦੇਣਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ। ਕਿਸੇ ਨੇ ਆਪਣਾ ਚੁਪਹਿਰਿਆਂ ਦੇ ਨਾਂ ਤੇ ਕਾਰੋਬਾਰ ਚਲਾਇਆ, ਠੀਕ ਹੈ, ਜਿੱਥੇ ਸੁਖਮਨੀ ਸਾਹਿਬ ਦੇ ਦੁਪਹਿਰਾਂ ਨੂੰ ਪਾਠ ਹੁੰਦੇ ਨੇ, ਦੁਪਹਿਰ ਨੂੰ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਬੀਬੀਆਂ ਪਾਠ ਕਰਦੀਆਂ, ਉਹਨਾਂ ਦਾ ਸਤਿਕਾਰ ਹੈ, ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਨਮਸਕਾਰ। ਉਹਦਾ ਹੋਰ ਤਰੀਕਾ ਹੈ ਕਰਨ ਦਾ। ਜਿੱਥੇ ਸ਼ਹੀਦਾਂ ਸਾਹਿਬ ਸੁਖਮਨੀ ਸਾਹਿਬ ਹੁੰਦੇ ਆ ਉੱਥੇ ਸਤਿਕਾਰ ਹੈ ਉਹਨਾਂ ਦਾ। ਪਰ ਜਿਨ੍ਹਾਂ ਨੇ ਕਾਰੋਬਾਰ ਬਣਾਏ ਆ, ਚੁਪਹਿਰਿਆਂ ਦੇ ਨਾਂ ਤੇ ਬਿਜ਼ਨਸ ਖੋਲ੍ਹ ਲਏ ਵੱਡੇ ਵੱਡੇ, ਕੋਈ ਤੁਹਾਡਾ ਕੰਮ ਨਹੀਂ ਚੱਲਦਾ, ਚੁਪਹਿਰੇ ਦੇ ਨਾਂ ਤੇ ਕਾਰੋਬਾਰ ਖੋਲ੍ਹ ਲਓ ਕਿ ਫਲਾਣਾ ਬੰਦਾ ਚੁਪਹਿਰਾ ਕਰਾਉਂਦਾ ਜੀ, ਚੰਗਾ ਮੋਟਾ ਕਰ, ਔਰ ਸਕਰੀਨਾਂ ਤੇ ਨੰਬਰ ਚਲਾਏ ਜਾਂਦੇ ਆ ਕਿ ਚੁਪਹਿਰਾ ਕਰਾਉਣ ਲਈ ਸੰਪਰਕ ਕਰੋ, ਠੀਕ ਹੈ, ਸਕਰੀਨਸ਼ਾਟ ਪਾ ਦਿਓ, ਬੜੇ ਨੇ ਇਦਾਂ ਦੇ। ਫਿਰ ਸਭ ਤੋਂ ਵੱਡਾ ਠੱਗ ਤੇ ਚੰਡੀਗੜ੍ਹ 'ਚ ਹੀ ਬੈਠਾ 38 ਸੈਕਟਰ 'ਚ, ਉਹ ਕਿਹੜਾ ਜਿਹੜਾ ਚੰਡੀਗੜ੍ਹੀਆ ਸਾਧ ਸੂਰ ਜਿਹਨੂੰ ਆਪਾਂ ਕਹਿੰਦੇ ਆ। ਅੱਛਾ, ਫਿਰ ਦੇਖੋ ਪੋਸਟਰਾਂ ਦੇ ਉੱਤੇ ਇੱਕ ਤੁਹਾਨੂੰ ਪੋਸਟਰਾਂ ਦੀ ਗੱਲ ਚੇਤੇ ਆ ਗਈ, ਮੈਨੂੰ ਲੱਗਦਾ ਇੰਟਰਵਿਊ ਵੱਡੀ ਹੋ ਜਾਣੀ ਹੈ। ਪਿੱਛੇ ਰਤਵਾੜਾ ਸਾਹਿਬ ਸਮਾਗਮ ਸੀਗਾ, ਠੀਕ ਹੈ, 3-4 ਦਿਨ ਸਮਾਗਮ ਹੋਇਆ, ਤੇ ਮੈਂ ਨਾ ਉਹਨਾਂ ਦੇ ਫਲੈਕਸ ਦੇਖੇ, ਮੈਂ ਉਹਨਾਂ ਦੇ ਫਲੈਕਸ ਵੇਖੇ, ਤੇ ਫਲੈਕਸਾਂ ਦੇ ਉੱਤੇ ਕੀ ਸੀਗਾ, ਸੰਤ ਵਰਿਆਮ ਸਿੰਘ ਉਹਨਾਂ ਦੀ ਫੋਟੋ ਲੱਗੀ ਹੈ, ਮੌਜੂਦਾ ਮੁਖੀ ਦੀ ਆਪਣੇ ਬਾਬਾ ਲਖਵੀਰ ਸਿੰਘ ਉਹਨਾਂ ਦੀ ਫੋਟੋ ਲੱਗੀ ਹੈ, ਪ੍ਰੋਗਰਾਮ ਦੱਸਿਆ ਗਿਆ ਇੰਨੇ ਤੋਂ ਇੰਨੇ ਪ੍ਰੋਗਰਾਮ, ਸਾਰਾ ਵੇਰਵਾ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਸੀ ਕਿ ਉਸ ਪੋਸਟਰ ਦੇ ਉੱਤੇ 버ਗਰ ਦੀ ਫੋਟੋ ਨਹੀਂ ਲੱਗੀ, ਨੂਡਲਾਂ ਦੀ ਫੋਟੋ ਨਹੀਂ ਲੱਗੀ, ਪੀਜ਼ਿਆਂ ਦੀ ਫੋਟੋ ਨਹੀਂ ਲੱਗੀ, ਤੇ ਹੋਰ ਜਿੰਨੇ ਵੀ ਪ੍ਰਚਾਰਕ ਆਉਣੇ ਸੀਗੇ, ਜਿਨ੍ਹਾਂ ਦੇ ਕਰਕੇ ਇਕੱਠਾ ਕਰਨਾ ਸੀ, ਉਹਦੀ ਫੋਟੋ ਨਹੀਂ ਲੱਗੀ। ਤੇ ਫਿਰ ਵੀ ਸੰਗਤ ਇੰਨੀ ਜ਼ਿਆਦਾ ਸੀ ਕਿ ਕੋਈ ਬੰਦਾ ਗਿਣ ਨਹੀਂ ਸਕਦਾ, ਲੱਖਾਂ ਦਾ ਇਕੱਠ ਸੀਗਾ। ਹੁਣ ਇਹ ਮੈਂ ਗੱਲ ਕਿਉਂ ਕਰ ਰਿਹਾ, ਇਹਨਾਂ ਨੇ ਬਣਾ ਲਿਆ ਕਾਰੋਬਾਰ। ਇੱਕ ਤੇ ਉਹ ਹੋ ਗਏ ਸਮਾਗਮ ਜਿੱਥੇ ਲੋਕ ਜਾਂਦੇ ਆ, ਲੋਕ ਚਲੋ ਜੁੜਦੇ ਆ, ਅੰਮ੍ਰਿਤ ਛਕਦੇ ਆ, ਬਾਣੀ ਨਾਲ ਜੁੜਦੇ। ਇੱਥੇ ਉਹ ਬੰਦੇ ਜਿਹੜੇ ਪੋਸਟਰਾਂ ਦੇ ਉੱਤੇ ਫੋਟੋਆਂ ਲਾਉਂਦੇ ਨੇ, 버ਗਰ ਦਾ ਲੰਗਰ ਲੱਗੇਗਾ ਜੀ, ਸਪੈਸ਼ਲ ਪੋਸਟ ਪਾਉਂਦੇ ਆ ਸੰਗਤ ਜੋੜਨ ਵਾਸਤੇ, ਹਾਂ, ਕਿ ਚੁਪਹਿਰੇ ਤੇ ਆਇਓ, 버ਗਰ ਦਾ ਲੰਗਰ ਲੱਗਣਾ। ਤੇ 버ਗਰ ਦਾ ਲੰਗਰ ਲਾਉਣ ਵਾਸਤੇ ਵੀ ਹੋਰ ਬੰਦਿਆਂ ਦੀ ਰਗਾਂ 'ਚ ਗੂੜ ਦਿੰਦੇ ਆ। ਕੋਈ 5-10 ਬੰਦੇ ਲੱਭਦੇ ਜਿਨ੍ਹਾਂ ਕੋਲ ਪੈਸੇ ਬਟੋਰਦੇ ਆ, ਜਿਹੜੇ ਉਹਨਾਂ ਕੋਲ ਪੈਸੇ ਇਕੱਠੇ ਕਰਨੇ, ਉਹਦੇ ਵਿੱਚ ਲੁੱਟਣਾ, 10% ਲਾਉਣਾ ਮੈਕਸਿਮਮ ਇਹਨਾਂ ਨੇ, 90% ਖਾਣਾ। ਜੇ ਖਾਂਦੇ ਆ ਤਾਂ ਹੀ ਤੇ ਫਿਰ ਜਿਹੜੀਆਂ ਮਹਿੰਗੀਆਂ ਚੀਜ਼ਾਂ ਲੈਂਦੇ ਨੇ, ਠੀਕ ਹੈ। ਇਹਨਾਂ ਨੇ ਬਣਾਇਆ ਬਿਜ਼ਨਸ ਹਰ ਬਾਬਾ ਸਰੂਪ ਸਿੰਘ ਦੀ ਗੱਲ ਕਰਦੇ ਹੋ ਤੁਸੀਂ? ਹਾਂ ਬਿਲਕੁਲ ਬਿਲਕੁਲ, ਉਹ ਇਦਾਂ ਕਰਦੇ, ਬਿਲਕੁਲ ਕਰਦਾ, ਬਿਲਕੁਲ ਸਾਰਿਆਂ ਦੇ ਸਾਹਮਣੇ ਹੀ ਹੈ, ਠੀਕ ਹੈ। ਹਰ ਚੀਜ਼ ਲਵੇਟੇ ਮਾਰਨ, ਇਹ ਕਾਰੋਬਾਰ ਆ। ਜਿੱਦਾਂ ਅਸੀਂ ਦੁਕਾਨ ਖੋਲ੍ਹਦੇ ਹਾਂ, ਕੋਈ ਹੋਰ ਕਾਰੋਬਾਰ ਕਰਦੇ, ਬਿਜ਼ਨਸ ਕਰਦੇ ਆ, ਇਹ ਕਰਦੇ ਚੁਪਹਿਰਾ ਬਿਜ਼ਨਸ, ਸੰਪਟ ਪਾਠ ਬਿਜ਼ਨਸ, ਇਹਨਾਂ ਦਾ ਬਿਜ਼ਨਸ ਆ। ਜਿਹੜਾ ਬਾਣੀ ਪੜ੍ਹ ਰਿਹਾ, ਬਾਣੀ ਨਾਲ ਜੁੜ ਰਿਹਾ, ਉਹ ਇੱਕ ਲਹਿਦਾ ਗੱਲ ਆ, ਇਹਨਾਂ ਦੇ ਵਾਸਤੇ ਉਹ ਇੱਕ ਬਿਜ਼ਨਸ ਆ। ਜੇ ਬਿਜ਼ਨਸ ਨਹੀਂ ਆ ਤੇ ਐਲਾਨ ਕਰਨ ਸਾਰੇ ਜਾਣੇ ਕਿ ਚੁਪਹਿਰੇ ਫ੍ਰੀ ਕਰਾਂਗੇ, ਚੁਪਹਿਰੇ ਤੇ ਕੋਈ ਵੀ ਬੰਦਾ 10 ਰੁਪਏ ਕਿ ਇੱਕ ਠਿਆਨੀ ਨਾ ਦੇ, ਸੰਪਟ ਪਾਠ ਫ੍ਰੀ ਕਰਾਂਗੇ, ਸੰਪਟ ਪਾਠ ਤੇ ਕੋਈ ਭੇਟਾ ਨਾ ਦੇ, ਕਰਨ ਐਲਾਨ। ਬਿਲਕੁਲ, ਠੀਕ ਹੈ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਹਰਮਨ ਸਿੰਘ ਬਾਜਵਾ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਵੱਡੀਆਂ ਕਿਆਸਰਾਈਆਂ ਇਹ ਨੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਦੀ ਜ਼ਿੰਮੇਵਾਰੀ ਨਿਭਾਉਣਗੇ। ਜਿਸ ਤਰੀਕੇ ਦੇ ਨਾਲ ਆਮ ਕਿਸੇ ਸ਼ਖਸ ਨੂੰ ਤਲਬ ਕੀਤਾ ਜਾਂਦਾ ਕਿ ਇਸੇ ਤਰੀਕੇ ਦੇ ਨਾਲ ਬਾਬਾ ਸੁਖਦੇਵ ਸਿੰਘ ਜੋ ਕਿ ਭੁੱਚੋ ਡੇਰੇ ਦੇ ਮੁਖੀ ਨੇ, ਕਿ ਉਹਨਾਂ ਨੂੰ ਵੀ ਤਲਬ ਕੀਤਾ ਜਾਵੇਗਾ, ਵੱਡਾ ਸਵਾਲੀਆ ਚਿੰਨ੍ਹ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਹੋ ਸਕਦੀ ਹੈ, ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।